ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਸ਼ਹੂਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 23 ਜੂਨ 2025 ਨੂੰ ਹਾੜ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਦੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ ਸ਼ੇਅਰ ਉੱਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦਾ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਜਿਸ ਤਰ੍ਹਾਂ ਕਿ ਆਪਾਂ ਮੰਡੇ ਦੇ ਦਿਨ ਆਪਾਂ ਤੁਹਾਡੇ ਰੂਬਰੂ ਹੋਣ ਜਾ ਰਹੇ ਹਾਂ ਸੋ ਵੀਕਐਂਡ ਦੇ ਹਵਾਲੇ ਨਾਲ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵੀਕਐਂਡ ਬਾਰੇ ਪੁੱਛਾਂਗੇ ਐਂਡ ਨਾਲ ਹੀ ਜਿਸ ਤਰ੍ਹਾਂ ਕਿ ਆਪਾਂ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਹਰਸਿਮਰ ਸਿੰਘ ਪ੍ਰਿੰਸ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸਪੋਰਟ ਕਰਨ ਲਈ ਅਤੇ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਸਿਮਰ ਸਿੰਘ ਪ੍ਰਿੰਸ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਜਿਸ ਤਰ੍ਹਾਂ ਕਿ ਘੱਲੂਘਾਰਾ ਜੂਨ 84 ਮਹੀਨੇ ਦੇ ਚੱਲਦਿਆਂ ਵਰਲਡ ਸਿੱਖ ਪਾਰਲੀਮੈਂਟ ਅਤੇ ਵਾਇਸਸ ਆਫ ਫਰੀडम ਜਥੇਬੰਦੀਆਂ ਵੱਲੋਂ ਯੂਨਾਈਟਿਡ ਨੇਸ਼ਨ ਚਰਚ ਸੈਂਟਰ ਵਿੱਚ ਇੱਕ ਸਮਾਗਮ ਕਰਵਾਇਆ ਗਿਆ। ਇਸ ਵਿੱਚ ਸਿੱਖਾਂ, ਕਸ਼ਮੀਰੀਆਂ, ਅਰਮੀਨੀਆਂ ਅਤੇ ਯੂਕਰੇਨੀਅਨਸ ਲੀਡਰਾਂ ਵੱਲੋਂ ਆਪੋ ਆਪਣੀਆਂ ਕੌਮਾਂ ਨਾਲ ਬੀਤੇ ਵਿੱਚ ਹੋਏ ਅਤੇ ਅੱਜ ਵੀ ਚੱਲ ਰਹੇ ਜੈਨੋਸਾਈਡ ਦੇ ਦੁਖਦਾਈ ਅਨੁਭਵ ਜਿਹੜੇ ਸਾਂਝੇ ਕੀਤੇ ਗਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰ ਹਰਸਿਮਰ ਸਿੰਘ ਪ੍ਰਿੰਸ ਰਾਜਕੁਮਾਰ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਵੀ ਸਾਡੇ ਡਾਲਸ ਸਮਾਗਮ ਦੇ ਦੌਰਾਨ ਇਹਨਾਂ ਨੇ ਲਿਬਰਲੀ ਕੰਟਰੀਬਿਊਟ ਕੀਤਾ ਹੈ। ਅਸੀਂ ਬੇਸ਼ੱਕ ਬਹੁਤ ਸਾਰੇ ਵੀਰ ਭੈਣਾਂ ਜਿਹੜੇ ਮਦਦ ਕਰਦੇ ਨੇ ਉਹ ਚਾਹੁੰਦੇ ਨਹੀਂ ਹੁੰਦੇ ਕਿ ਵੀ ਅਸੀਂ ਉਹਨਾਂ ਨੂੰ ਜਿਹੜਾ ਮੈਂਸ਼ਨ ਵੀ ਕਰੀਏ ਕਿਉਂਕਿ ਇਹ ਉਹਨਾਂ ਦੀ ਨਿਸ਼ਕਾਮਤਾ ਹੈ, ਉਹਨਾਂ ਦੀ ਸੈਲਫਲੈਸਨੈਸ ਹੈ। ਲੇਕਿਨ ਮੈਨੂੰ ਇਹ ਲੱਗਦਾ ਹੁੰਦਾ ਕਿ ਭਾਈ ਹਜ਼ਾਰਾਂ ਨੇ ਲੱਖਾਂ ਨੇ ਜਿਨ੍ਹਾਂ ਤੱਕ ਸਾਡੀ ਆਵਾਜ਼ ਪਹੁੰਚਦੀ ਹੈ ਪਰ ਉਹਨਾਂ ਚੋਂ ਵੀ ਜਿਨ੍ਹਾਂ ਵੀਰਾਂ ਭੈਣਾਂ ਨੂੰ ਇਹ ਲੱਗਦਾ ਕਿ ਵੀ ਸੱਚਮੁੱਚ ਜਦੋਂ ਤੁਸੀਂ ਇਸ ਕਿਸਮ ਦਾ ਕੋਈ ਕਾਰਜ ਕਰਦੇ ਹੋ, ਐਕਟੀਵਿਟੀ ਹੁੰਦੀ ਹੈ ਜਾਂ ਇਸ ਕਿਸਮ ਦੇ ਪ੍ਰੋਜੈਕਟਸ ਨੂੰ ਕਰਦੇ ਹੋ ਤਾਂ ਮਹਿਜ਼ ਗੱਲਾਂ ਦੇ ਨਾਲ ਗੁਜ਼ਾਰਾ ਨਹੀਂ ਹੁੰਦਾ, ਤੁਹਾਨੂੰ ਉਸ ਦੇ ਲਈ ਆਪਣਾ ਫਰਜ਼ ਵੀ ਨਿਭਾਉਣਾ ਚਾਹੀਦਾ ਹੈ। ਸੋ ਮੈਨੂੰ ਇਹ ਲੱਗਦਾ ਵੀ ਇਹ ਜਿਹੜੇ ਫਰਜ਼ ਨਿਭਾਉਣ ਲਈ ਅੱਗੇ ਆਉਣ ਵਾਲੇ ਇਹ ਵੀ ਯੋਧੇ ਨੇ ਕਿਉਂਕਿ ਇੱਕ ਯੋਧਾ ਜੰਗ ਦੇ ਮੈਦਾਨ ਦੇ ਵਿੱਚ ਲੜਦਾ ਹੈ, ਇੱਕ ਕਲਮ ਦੇ ਨਾਲ ਲੜਦਾ ਹੈ, ਇੱਕ ਉਹ ਨੇ ਜਿਹੜੇ ਬੇਸ਼ੱਕ ਮਨੁੱਖੀ ਸੇਵਾ ਦੇ ਪੇੜ ਨੂੰ ਭਾਈ ਕਨ੍ਹਈਆ ਵਾਂਗ ਚੁਣਦੇ ਨੇ ਪਰ ਉਹਨਾਂ ਨੂੰ ਵੀ ਜਿਹੜਾ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਜਿਹੜਾ ਉਹ ਸਕੂਨ ਹੁੰਦਾ ਹੈ ਕਿ ਉਹ ਇਨਸਾਨੀਅਤ ਦੇ ਲਈ ਕੁਛ ਕਰ ਰਹੇ ਨੇ। ਕੁਛ ਉਹ ਨੇ ਜਿਹੜੇ ਚੁੱਪ ਅਰਦਾਸ ਕਰਦੇ ਨੇ ਉਹਨਾਂ ਨੂੰ ਵੀ ਮੈਂ ਗਿਣਦਾ ਦੇ ਆਲਸੋ ਸਰਵ ਹੂ ਸਟੈਂਡ ਐਂਡ ਵੇਟ। ਪਰ ਇਹਨਾਂ ਮੁਲਕਾਂ 'ਚ ਬੈਠ ਕੇ ਜਦੋਂ ਅਸੀਂ ਆਪਣੇ ਲੋਕਾਂ ਦੀ ਪੀੜ ਦੀ ਕਹਾਣੀ ਸੁਣਾਉਂਦੇ ਹਾਂ ਇੱਥੇ ਅਸੀਂ ਕੋਈ ਜੰਗ ਦਾ ਅਖਾੜਾ ਤਾਂ ਬਣਾ ਨਹੀਂ ਸਕਦੇ। ਉਹ ਪੰਜਾਬ ਦੀ ਧਰਤੀ ਹੀ ਹੈ ਜਿੱਥੇ ਸਾਡੇ ਜੁਝਾਰੂ ਯੋਧਿਆਂ ਨੇ ਸਿੰਘਾਂ ਸਿੰਘਣੀਆਂ ਨੇ ਆਪਣੇ ਜੌਹਰ ਦਿਖਾਏ ਨੇ ਔਰ ਸਮਾਂ ਆਉਣ ਤੇ ਫਿਰ ਵੀ ਦਿਖਾਣਗੇ। ਇਹਨਾਂ ਮੁਲਕਾਂ ਦੇ ਕਾਨੂੰਨਾਂ ਦੇ ਵਿੱਚ ਰਹਿੰਦੇ ਹਾਂ ਅਸੀਂ ਆਪਣੀ ਆਵਾਜ਼ ਨੂੰ
ਜਿਉਂਦਾ ਰੱਖ ਸਕਦੇ ਹਾਂ। ਜਿਹੜੀ ਖਾਲਿਸਤਾਨ ਦੀ ਇਹ ਸ਼ਮਾ ਜਿਸ ਦੇ ਵਿੱਚ 1.5 ਲੱਖ ਤੋਂ ਜ਼ਿਆਦਾ ਪਰਵਾਨਿਆਂ ਨੇ ਆਪਣੇ ਜ਼ਿੰਦਗੀਆਂ ਦੇ ਨਜ਼ਰਾਨੇ ਭੇਟ ਕੀਤੇ ਨੇ, ਉਹਨਾਂ ਦੇ ਵਿੱਚ ਉਸ ਸ਼ਮਾ ਦੇ ਵਿੱਚ ਥੋੜਾ ਥੋੜਾ ਤੇਲ ਪਾਉਂਦਿਆਂ ਉਸ ਨੂੰ ਬਲਦਿਆਂ ਰੱਖਣਾ ਤਾਂ ਕਿ ਇੱਕ ਦਿਨ ਇਹ ਪੂਰੇ ਉਸ ਚਾਨਣ ਨੂੰ ਦੇ ਸਕੇ ਔਰ ਅਸੀਂ ਸਾਡੀ ਕੌਮ ਭਾਰਤੀ ਗੁਲਾਮੀ ਚੋਂ, ਉਹਨਾਂ ਦੇ ਸੰਗਲਾਂ ਚੋਂ ਗੁਲਾਮੀ ਦੇ ਆਜ਼ਾਦ ਹੋ ਸਕੇ। ਸੋ ਉਹਦੇ ਲਈ ਸਭ ਤੋਂ ਵੱਡੀ ਤਾਕਤ, ਸਭ ਤੋਂ ਵੱਡਾ ਹਥਿਆਰ ਅੱਜ ਦੇ ਪੀਰੀਅਡ ਦੇ ਵਿੱਚ ਉਹ ਨੈਰੇਟਿਵ ਹੈ, ਬਿਰਤਾਂਤ। ਤੇ ਬਿਰਤਾਂਤ ਸੁਣਾਉਣ ਲਈ ਇੱਕ ਜ਼ਮਾਨਾ ਸੀ ਜਦੋਂ ਅਸੀਂ ਪ੍ਰਿੰਟ ਮੀਡੀਆ ਦੀ ਗੱਲ ਕਰਦੇ ਹਾਂ, ਔਰ ਮੈਂ ਅਕਸਰ ਉਸ ਵੇਲੇ ਦੇ ਇੱਕ ਉਰਦੂ ਸ਼ਾਇਰ ਜਿਹੜੇ ਸਬ ਕੰਟੀਨੈਂਟ ਦੇ ਸੀ, ਇਹ ਵਰਲਡ ਵਾਰ ਫਸਟ ਦੇ ਜ਼ਮਾਨੇ ਦੀ ਗੱਲ ਹੈ, ਜਦੋਂ ਉਹਨੇ ਇੱਕ ਕਪਲੇਟ ਲਿਖਿਆ ਸੀ ਕਿ ਖਿੰਚੋ ਨਾ ਕਮਾਨੋਂ ਕੋ ਨਾ ਤਲਵਾਰ ਨਿਕਾਲੋ, ਜਬ ਤੋਪ ਮੁਕਾਬਲ ਹੋ ਤੋ ਅਖਬਾਰ ਨਿਕਾਲੋ। ਬਿਲਕੁਲ ਉਸ ਜ਼ਮਾਨੇ 'ਚ ਵੀ ਕਿਉਂਕਿ ਲੋਕਾਂ ਤੱਕ ਜਿਹੜਾ ਮੈਸੇਜ ਸੀ ਉਹ ਅਖਬਾਰ ਰਾਹੀਂ ਪਹੁੰਚਦਾ ਸੀ, ਉਹਨਾਂ ਨੇ ਕਿਹਾ ਵੀ ਤੁਸੀਂ ਇੱਥੇ ਬੈਠੇ ਕਮਾਨਾਂ ਵਾਲੇ ਤੇ ਤੀਰਾਂ ਵਾਲੇ ਤੇ ਬੰਦੂਕਾਂ ਵਾਲੇ ਤਾਂ ਫਰੰਟ ਤੇ ਲੜਨਗੇ ਹੀ, ਲੇਕਿਨ ਜੇ ਤੁਸੀਂ ਇਹ ਚਾਹੁੰਦੇ ਹੋ ਕਿ ਭਾਈ ਉਹਨਾਂ ਦੀ ਜਿੱਤ ਹੋਏ ਜਾਂ ਉਹ ਆਪਣੇ ਮਿਸ਼ਨ 'ਚ ਸਫਲ ਹੋਣ ਜਾਂ ਗੱਲ ਬਾਹਰ ਨਿਕਲੇ, ਤੇ ਫਿਰ ਅਖਬਾਰ ਕੱਢੋ। ਕਿ ਮਤਲਬ ਉਹੀ ਹੈ ਜਦੋਂ ਅਸੀਂ ਅੱਜ ਵੀ ਕਹਿੰਦੇ ਹਾਂ ਵੀ ਇੱਕ ਪਾਸੇ ਕਿੰਨੀ ਮਿਸ ਇਨਫੋਰਮੇਸ਼ਨ, ਡਿਸਇਨਫੋਰਮੇਸ਼ਨ ਉਹ ਤਾਂ ਭਾਰਤੀ ਹਕੂਮਤ ਔਰ ਉਹਨਾਂ ਦੇ ਅਦਾਰੇ ਚਲਾ ਹੀ ਰਹੇ ਸੀ, ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਇਹਨੂੰ ਹੋਰ ਸੌਖਿਆਂ ਬਣਾ ਦਿੱਤਾ। ਹੁਣ ਤਾਂ ਈਵਨ ਕੋਈ ਵੀ ਖਬਰ ਭਾਵੇਂ ਉਹ ਮੇਨ ਤੁਹਾਨੂੰ ਕਿਸੇ ਪਲੇਟਫਾਰਮ ਤੋਂ ਨਜ਼ਰ ਆ ਰਹੀ ਹੁੰਦੀ ਹੈ, ਅੱਜ ਕੱਲ੍ਹ ਇਵੇਂ ਹੋ ਰਿਹਾ ਵੀ ਹਰ ਅਦਾਰੇ ਨੇ ਆਪਣਾ ਫੈਕਟ ਚੈੱਕਰ ਰੱਖ ਲਿਆ। ਕਿਉਂਕਿ ਉਹਦੇ 'ਚ ਹੁਣ ਜਿਵੇਂ ਪਿਛਲੇ ਕੁਛ ਦਿਨਾਂ 'ਚ ਖਬਰ ਮੈਂ 2-3 ਥਾਂ 'ਤੇ ਦੇਖੀ ਕਿ ਪ੍ਰੈਜ਼ੀਡੈਂਟ ਟਰੰਪ ਨੇ ਆਰਡਰ ਕੱਢ ਦਿੱਤਾ ਹੈ ਕਿ ਜੀ ਜਿਹੜੇ ਗ੍ਰੀਨ ਕਾਰਡ ਹੋਲਡਰ ਨੇ ਉਹ ਇੱਥੋਂ ਨਹੀਂ ਜਾ ਸਕਦੇ, ਜਿਹੜੇ ਜਿੱਥੇ ਨੇ ਉੱਥੇ ਰਹਿਣ, ਉਹਨਾਂ ਨੂੰ ਐਂਟਰੀ ਨਹੀਂ ਮਿਲ ਸਕਦੀ। ਹਾਲਾਂ ਬਾਅਦ 'ਚ ਫੈਕਟ ਚੈੱਕ ਤੋਂ ਸਾਹਮਣੇ ਆਇਆ ਵੀ ਇਹ ਠੀਕ ਨਹੀਂ ਹੈ। ਹਾਲਾਂ ਕੁਛ ਐਸੇ ਹੋ ਰਹੇ ਨੇ ਕੇਸਿਸ ਜਿਹਦੇ 'ਚ ਕਿ ਉਹਨਾਂ ਨੂੰ ਸਵਾਲ ਕੀਤਾ ਜਾਂਦਾ ਹੈ ਜਾਂ ਉਹਨਾਂ ਨੂੰ ਹਰਾਸ ਕੀਤਾ ਜਾਂਦਾ ਹੈ। ਪਰ ਕਹਿਣ ਦਾ ਮਤਲਬ ਇਹ ਹੈ ਵੀ ਇਸ ਲੈਵਲ ਦੇ ਉੱਤੇ ਵੀ ਜਿਹੜਾ ਹੈ, ਕਿਉਂਕਿ ਕੋਈ ਸਾਈਬਰ ਦਾ ਲਾਅ ਇਸ ਵੇਲੇ ਨਹੀਂ ਹੈ, ਕੋਈ ਇੰਟਰਨੈਸ਼ਨਲੀ ਜਿਹੜਾ ਇਸ ਸਾਰੇ ਨੂੰ ਮੋਨੀਟਰ ਕਰੇ, ਔਰ ਜਿਨ੍ਹਾਂ ਦੇ ਕੋਲ ਇਹ ਸੋਸ਼ਲ ਮੀਡੀਆ ਵਾਲੇ ਵੱਡੇ ਪਲੇਟਫਾਰਮ ਨੇ ਉਹਦੇ 'ਚ ਹਿੰਦੂ ਤਾਂ ਵੀ ਬੈਠੇ ਹੋਏ ਨੇ, ਇਸ ਲਈ ਜਿਹੜੀ ਮਰਜ਼ੀ ਪੋਸਟ ਨੂੰ ਉਹ ਬਲੌਕ ਕਰ ਦੇਣ, ਜਿਹੜੇ ਮਰਜ਼ੀ ਨੂੰ ਡੀਮੋਨੀਟਾਈਜ਼ ਕਰ ਦੇਣ, ਜਿਹੜੇ ਮਰਜ਼ੀ ਨੂੰ ਬਲੌਕ ਕਰ ਦੇਣ। ਸੋ ਇਹਨਾਂ ਹਾਲਾਤਾਂ ਦੇ ਚੱਲਦੇ ਆ ਇਹਨਾਂ ਲਗਭਗ ਦਸੰਬਰ 2012 ਤੋਂ ਲੈ ਕੇ ਇਹਨਾਂ 13-14 ਵਰ੍ਹਿਆਂ ਦੇ ਵਿੱਚ ਅਸੀਂ ਇਸ ਰੌਸ਼ਨੀ ਨੂੰ, ਇਸ ਗੱਲ ਨੂੰ ਜਾਰੀ ਰੱਖਣ ਦੇ ਲਈ ਤਿਬਕਾ ਹੀ ਸਹੀ ਤੇਲ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਔਰ ਇਹ ਸੰਭਵ ਤਾਂ ਹੀ ਹੈ ਕਿਉਂਕਿ ਸਾਡੇ ਨਾਲ ਸਾਡੇ ਵਿਊਅਰ, ਪੰਥ ਨੂੰ ਪਿਆਰ ਕਰਨ ਵਾਲੇ ਸਾਡੇ ਹਮਦਰਦ ਖੜੇ ਨੇ। ਸੋ ਅਸੀਂ ਵੀਰ ਹਰਸਿਮਰ ਸਿੰਘ ਪ੍ਰਿੰਸ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਇਹ ਗੁਜ਼ਾਰਿਸ਼ ਵੀ ਕਰਦੇ ਹਾਂ। ਬਹੁਤਿਆਂ ਨੂੰ ਇਹ ਵੀ ਲੱਗਦਾ ਹੋਣਾ ਕਿ ਵੀ ਇੰਨੀਆਂ ਸਪਾਂਸਰਸ਼ਿਪਸ ਆ ਰਹੀਆਂ ਨੇ, ਕੋਈ ਫਿਕਰ ਤਾਂ ਹੋਣਾ ਨਹੀਂ। ਇਹ ਨਹੀਂ ਹੈ, ਸਾਡਾ ਬਹੁਤ ਵੱਡਾ ਬਜਟ ਵੀ ਨਹੀਂ ਹੈ। ਜੇ ਅਸੀਂ $35,000 ਮਿਨੀਮਮ, ਔਰ ਉਹਦੇ 'ਚ ਵੀ ਸਾਡੀ ਟੀਮ ਉਹ ਇੱਥੇ ਹੋਏ, ਅਬਰੋਡ ਹੋਏ, ਦੂਸਰੀਆਂ ਥਾਵਾਂ 'ਤੇ ਹੋਏ, ਡੈਡੀਕੇਟਿਡ ਟੀਮ ਹੈ। ਉਹ ਕੋਈ ਤਨਖਾਹ ਦੇ ਲਾਲਚ ਦੇ ਵਿੱਚ ਨਹੀਂ ਜਿਹੜੇ ਸਾਡੇ ਨਾਲ ਜੁੜੇ ਹੋਏ, ਜਾਂ ਉਹ ਪੰਥ ਨੂੰ ਪਿਆਰ ਕਰਨ ਵਾਲੇ ਨੇ। ਸੋ ਸਾਨੂੰ ਇਹ ਵੀ ਹੈ ਕਿ ਭਾਈ ਜੇ ਉਹਨਾਂ ਦੇ ਵੀ ਪਰਿਵਾਰ ਨੇ, ਉਹਨਾਂ ਨੂੰ ਤਨਖਾਹਾਂ ਵੇਲੇ ਸਿਰ ਮਿਲਣ, ਇਹ ਨਾ ਹੋਏ ਕਿ ਭਾਈ ਅਲਟੀਮੇਟਲੀ ਉਹਨਾਂ ਨੂੰ ਲੱਗੇ ਕਿ ਵੀ ਨਹੀਂ ਜਿਹੜਾ ਇਹ ਤਾਂ ਬਿਲਕੁਲ ਹੀ ਨਹੀਂ ਹੈ, ਸਾਡਾ ਗੁਜ਼ਰ ਹੋ ਸਕਦਾ ਇਸ। ਸੋ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਭਾਈ ਜਿਨ੍ਹਾਂ ਨੂੰ ਗੁਰੂ ਨੇ ਸਮਰੱਥਾ ਦਿੱਤੀ ਹੈ, ਹਾਰਡ ਟਾਈਮ ਚੱਲ ਰਹੇ ਨੇ, ਪਰ ਕਿਹੜਾ ਵਕਤ ਹੈ ਜਦੋਂ ਹਾਰਡ ਟਾਈਮ ਨਹੀਂ ਸੀ। ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਉਹਨਾਂ ਦੇ ਲਈ ਕਿਹੜਾ ਹਾਰਡ ਟਾਈਮ ਉਹਨਾਂ ਨੂੰ ਨਜ਼ਰ ਨਹੀਂ ਸੀ ਆਉਂਦਾ ਕਿ ਵੀ ਉਹ ਤੁਰ ਗਏ ਤੇ ਪਿੱਛੋਂ ਪੇਰੈਂਟਸ ਦਾ, ਦੂਜਿਆਂ ਦਾ ਕੀ ਹੋਏਗਾ। ਇਸੇ ਤਰ੍ਹਾਂ ਜਿਹੜਾ ਨੇ ਅਪ ਫਰੰਟ ਆ ਕੇ ਆਪਣਾ ਆਪਾ ਇਸ ਪਾਸੇ ਤੋਰਿਆ ਹੋਇਆ, ਉਹਨਾਂ ਦੇ ਲਈ ਤਾਂ ਇਹੀ, ਕਿਉਂਕਿ ਜੇ ਰੀਸੋਰਸ ਨਹੀਂ ਹੋਣਗੇ ਤੇ ਅਸੀਂ ਇਹ ਠੀਕ ਹੈ ਵੀ ਇੰਨਾ ਝੂਠ ਦਾ ਬਿਰਤਾਂਤ ਨੈਰੇਟਿਵ ਦੁਸ਼ਮਣ ਵੱਲੋਂ ਸਿਰਜਿਆ ਜਾਂਦਾ। ਅਸੀਂ ਬਿਲਕੁਲ, ਅਸੀਂ ਤਾਂ ਇੱਕ ਸੂਈ ਮਾਰਨ ਦਾ ਕੰਮ ਕਰਦੇ ਹਾਂ ਕਿ ਵੀ ਇੱਕ ਪਖਾਨਾ ਉਹਨਾਂ ਨੇ ਝੂਠ ਔਰ ਈਗੋ ਦਾ ਫੈਲਾਇਆ, ਔਰ ਸਾਨੂੰ, ਕਿਉਂਕਿ ਸਾਨੂੰ ਇਹ ਹੈ ਕਿ ਸੂਈ ਜਿਹੜੀ ਸੱਚ ਦੀ ਆਵਾਜ਼ ਹੈ। ਔਰ ਬਹੁਤ ਵਾਰ ਜਦੋਂ ਮਿਲਦੇ ਨੇ, ਹੁਣ ਜਿਵੇਂ ਫੀਨਿਕਸ ਮੇਰਾ ਜਿਹੜਾ ਫਰਾਈਡੇ ਦੇ ਇਸ ਪ੍ਰੋਗਰਾਮ ਦਾ ਅਸੀਂ ਜ਼ਿਕਰ ਕਰਾਂਗੇ, ਫਲਾਈ ਕੀਤਾ, ਸੈਚਰਡੇ ਸੰਡੇ 2 ਦਿਨ ਉੱਥੇ ਗੁਜ਼ਾਰੇ, ਔਰ ਸੰਡੇ ਦੀਵਾਨ ਦੇ ਦੌਰਾਨ ਉਸ ਤੋਂ ਪਹਿਲਾਂ ਬਾਅਦ ਕਿੰਨੇ ਆ ਕੇ ਮਿਲੇ, ਕਿੰਨਿਆਂ ਨੇ ਨਾਲ ਪਿਕਚਰਸ ਲਵਾਈਆਂ। ਹੁਣ
ਅਦਰਵਾਈਜ਼ ਮੈਂ ਆਲਮੋਸਟ ਜਦੋਂ 9/11 ਹੋਇਆ ਔਰ ਉਸ ਤੋਂ ਬਾਅਦ ਮਰਡਰ 9/11 ਤੋਂ 3-4 ਦਿਨ ਬਾਅਦ ਜਿਹੜਾ ਭਾਈ ਬਲਬੀਰ ਸਿੰਘ ਸੋਢੀ ਦਾ ਹੋਇਆ, ਉਹ ਮੈਸਾ ਟਾਊਨ 'ਚ ਰਹਿੰਦੇ ਸੀ, ਜਿਹੜੀ ਬਿਲਕੁਲ ਫੀਨਿਕਸ ਦੇ ਨਾਲ ਹੈ। ਔਰ ਮੈਂ ਉਦੋਂ ਉਹਨਾਂ ਦੀ, ਕਿਉਂਕਿ ਸਟੇਟ ਆਫ ਅਰੀਜ਼ੋਨਾ ਵੱਲੋਂ ਉਹਨਾਂ ਦੀ ਜਿਹੜੀ ਅੰਤਮ ਅਰਦਾਸ ਔਰ ਸਟੇਟ ਵੱਲੋਂ ਜਿਹੜਾ ਉਹਨਾਂ ਨੂੰ ਟ੍ਰਿਬਿਊਟ ਦਿੱਤੀ ਗਈ, ਔਰ ਉਸ ਪੀਰੀਅਡ 'ਚ ਮੈਂ ਵੀ ਸ਼ਮੂਲੀਅਤ ਕੀਤੀ ਜਾ ਕੇ। ਸੋ ਮੈਂ ਲਗਭਗ 21 ਸਾਲ ਬਾਅਦ ਗਿਆ, ਕਿਉਂਕਿ ਇਹ ਸਾਰੇ ਪੀਰੀਅਡ 'ਚ ਕੋਈ ਸਬੱਬ ਵੀ ਨਹੀਂ ਹੋਇਆ ਜਾਣ ਦਾ। ਪਰ ਮੈਂ ਦੇਖ ਸਕਦਾ ਹਾਂ ਕਿ ਵੀ ਕਿਵੇਂ ਇਹ, ਔਰ ਬਹੁਤ ਵਾਰ ਜਿਹੜੇ ਆਣਗੇ ਕਹਿਣਗੇ ਜੀ ਤੁਸੀਂ ਠੀਕ ਨਾਂ ਰੱਖਿਆ ਪ੍ਰੋਗਰਾਮ ਦਾ, ਸੱਚੋ ਸੱਚ, ਕਿਉਂਕਿ ਉੱਥੋਂ ਹੀ ਸਾਨੂੰ ਸੱਚ ਸੁਣਨ ਨੂੰ ਮਿਲਦਾ ਹੈ। ਇੱਕ ਵੀਰ ਨੇ ਆ ਕੇ ਕਿਹਾ ਵੀ ਮੈਂ ਹੋਰ ਸਭ ਜਿਹੜੇ ਸੁਣਨੇ ਬੰਦ ਕਰ ਦਿੱਤੇ ਨੇ, ਕਿਉਂਕਿ ਤੁਹਾਡੇ 1.5-2 ਘੰਟੇ ਦੇ ਪ੍ਰੋਗਰਾਮ 'ਚ ਇੰਨੀ ਕੰਪੈਕਟ ਇਨਫੋਰਮੇਸ਼ਨ ਹੁੰਦੀ ਹੈ, ਗਲੋਬਲੀ ਵੀ, ਪੰਥ ਬਾਰੇ ਵੀ। ਤੇ ਮੈਂ ਤਾਂ ਹੰਬਲੀ ਇਹੀ ਕਹਿੰਦਾ ਕਿ ਭਾਈ ਇਹ ਤੁਹਾਡੇ ਵੀਰਾਂ ਦੀ, ਤੁਹਾਡੀਆਂ ਭੈਣਾਂ ਦੀ ਅਸੀਸ ਅਰਦਾਸ ਹੈ। ਇੱਕ ਭੈਣ ਜੀ ਜਿਹੜੇ ਇੰਤਜ਼ਾਰ ਕਰਦੇ ਰਹੇ, ਉਹਨਾਂ ਦਾ ਜੌਬ ਵੀ ਸੀ, ਉਹਨਾਂ ਨੇ ਕਿਹਾ ਕਿ ਮੈਂ ਛੁੱਟੀ ਲੈ ਕੇ ਆਈ ਹਾਂ ਕਿ ਤੁਹਾਨੂੰ ਮੈਂ ਮਿਲਣਾ ਹੈ ਨਾ। ਸੋ ਇਹ ਜਦੋਂ ਤੁਸੀਂ ਇਸ ਕਿਸਮ ਦਾ ਪਿਆਰ ਦਾ ਪ੍ਰਗਟਾਵਾ ਇਸ ਕਿਸਮ ਦੇਖਦੇ ਹੋ, ਤੇ ਇਹੀ ਸਾਨੂੰ ਤੁਰਦਿਆਂ ਵੀ ਰੱਖਦਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਅਸੀਂ ਸਾਰੇ ਹਿਊਮਨ ਬੀਇੰਗ ਹੈ। ਚੰਗੇ ਤੇ ਮਾੜੇ ਪਲ, ਖੁਸ਼ੀ ਦੇ ਪਲ ਖੁਸ਼ੀ ਦਿੰਦੇ ਨੇ, ਉਦਾਸੀ ਦੇ ਪਲ ਉਦਾਸੀ ਦਿੰਦੇ ਨੇ। ਲੇਕਿਨ ਜਦੋਂ ਇਸ ਕਿਸਮ ਦਾ ਜਿਹੜਾ ਪਿਆਰ ਵਾਲਾ ਔਰ ਸਪੋਰਟ ਵਾਲਾ ਔਰ ਕੌਮ ਦੇ ਵਿੱਚ ਇਹ ਕਿ ਭਾਈ ਕੋਈ ਨਾ ਕੋਈ ਯੂਜ਼ਫੁਲ ਕੰਮ ਹੋ ਰਿਹਾ, ਤੇ ਫਿਰ ਜਿਹੜਾ ਉਹ ਸ਼ੁਕਰਾਨਾ ਹੀ ਕਰਨਾ ਬਣਦਾ। ਸੋ ਅਸੀਂ ਅਗੇਨ ਇਹ ਅਪੀਲ ਵੀ ਕਰਾਂਗੇ ਕਿ ਭਾਈ ਸਾਨੂੰ ਬਾਰ-ਬਾਰ ਨਾ ਕਹਿਣਾ ਪਿਆ ਕਰੇ, ਤੁਸੀਂ ਖੁਦ ਹੀ ਚੈੱਕ ਲਿਖ ਕੇ ਮੇਲ ਕਰ ਦਿਆ ਕਰੋ। ਤੁਸੀਂ ਵੀ ਐਡਰੈਸ ਸੁਣਾ ਕੇ, ਮੇਰਾ ਖਿਆਲ ਹੈ ਕਿ ਵੀ ਹੁਣ ਬਹੁਤਿਆਂ ਨੂੰ ਤਾਂ ਜ਼ਬਾਨੀ ਯਾਦ ਹੋਗਾ ਹੁਣ ਐਡਰੈਸ, ਉਹ ਜਿਹੜਾ ਜ਼ਬਾਨੀ ਯਾਦ ਹੈ ਉਹਨੂੰ ਲਿਖ ਲਿਆ ਕਰੋ, ਤੇ ਨਾਲ ਇੱਕ ਵਿੱਚ ਚੈੱਕ ਜਿਹੜਾ ਹੈ ਉਹ ਠੋਕ ਦਿਆ ਕਰੋ ਲਿਫਾਫੇ 'ਚ। ਬਿਲਕੁਲ। ਗੱਲ ਤੁਸੀਂ ਕੀਤੀ ਜੂਨ 84 ਘੱਲੂਘਾਰਾ ਮਹੀਨੇ ਦੇ ਚੱਲਦਿਆਂ ਸਮਾਗਮਾਂ ਦੀ। ਅੱਛਾ, ਮੈਂ ਸ਼ਾਇਦ ਇੱਕ ਵਾਰ ਇਹ ਜ਼ਿਕਰ ਵੀ ਕੀਤਾ ਸੀ ਕਿ ਡਾਕਟਰ ਸਿੰਥੀਆ ਕੈਪਲੇ ਮਹਿਮੂਦ, ਜਿਨ੍ਹਾਂ ਦਾ ਜਿਹੜਾ ਮਾਸਟਰਪੀਸ ਜਾਂ ਸ਼ਾਹਕਾਰ ਕੰਮ ਫਾਈਟਿੰਗ ਫਾਰ ਫੇਥ ਐਂਡ ਨੇਸ਼ਨ ਡਾਇਲੌਗਸ ਵਿਦ ਸਿੱਖ ਮਿਲੀਟੈਂਟਸ ਹੈ, ਉਹ ਜਦੋਂ ਪਹਿਲੀ ਵਾਰ 1993 'ਚ ਬਰਕਲੀ ਯੂਨੀਵਰਸਿਟੀ ਦੇ ਵਿੱਚ ਮਿਲੇ, ਔਰ ਉਸ ਤੋਂ ਬਾਅਦ ਉਹਨਾਂ ਦੇ ਨਾਲ, ਉਦੋਂ ਉਹ ਅਸਿਸਟੈਂਟ ਪ੍ਰੋਫੈਸਰ ਸਨ ਐਂਥਰੋਪੋਲੋਜੀ ਦੇ ਯੂਨੀਵਰਸਿਟੀ ਆਫ ਮੇਨ ਦੇ ਵਿੱਚ। ਤੇ ਪਹਿਲੀ ਮੁਲਾਕਾਤ 'ਚ ਹੀ, ਕਿਉਂਕਿ ਅਸੀਂ ਅਜੇ ਕੁਝ ਸਾਲ ਤੋਂ ਪਹਿਲਾਂ ਹੀ ਪੰਜਾਬੋਂ ਆਏ ਸੀ ਔਰ ਦੇਖ ਰਹੇ ਸੀ ਕਿ ਵੀ ਇੱਥੇ ਤਾਂ ਕਿਸੇ ਨੂੰ ਕੋਈ ਫਿਕਰ ਹੀ ਨਹੀਂ ਹੈ ਦੂਸਰਿਆਂ ਦੇ ਹਵਾਲੇ ਨਾਲ ਵੀ। ਤੇ ਮੈਂ ਕਿਹਾ ਵੀ ਸਾਡੇ ਨਾਲ ਇੰਨਾ ਜ਼ੁਲਮ ਹੋ ਰਿਹਾ ਹੈ, ਇੰਨੀ ਨਸਲਕੁਸ਼ੀ ਚੱਲ ਰਹੀ ਹੈ, ਕਿਉਂਕਿ 92-94 ਦਾ ਪੀਰੀਅਡ ਉਹੀ ਪੀਰੀਅਡ ਸੀ ਜਦੋਂ ਬੇਅੰਤਾ, ਬੁੱਚੜ ਬੇਅੰਤਾ ਔਰ KP ਗਿੱਲ। ਤੇ ਮੈਂ ਕਿਹਾ ਵੀ ਸਾਡੀ ਤਾਂ ਆਵਾਜ਼ ਹੀ ਕੋਈ ਨਹੀਂ ਸੁਣਦਾ, ਸਾਡੇ ਹੱਕ 'ਚ ਕੋਈ ਹਾਂ ਦਾ ਨਾਅਰਾ ਮਾਰਨ ਵਾਲਾ ਨਹੀਂ। ਤੇ ਬੀਬੀ ਨੇ, ਜੋ ਬੀਬੀ ਸਿੰਥੀਆ ਨੇ ਜੋ ਕਿਹਾ, ਮੈਂ ਸਮਝਦਾ ਵੀ ਬੇਸ਼ੱਕ ਬਹੁਤ ਲੇਟ ਹੀ ਸਹੀ, ਹੌਲੀ ਸਾਨੂੰ ਲੱਗਾ ਕਿ ਭਾਈ ਉਸ ਪਾਸੇ ਕੰਮ ਹੋਣਾ ਸ਼ੁਰੂ ਹੋਇਆ। ਉਹਨਾਂ ਨੇ ਕਿਹਾ ਵੀ ਦੇਖੋ, ਤੁਹਾਨੂੰ ਇਹ ਲੱਗਦਾ ਹੋਣਾ ਵੀ ਤੁਹਾਡੇ ਨਾਲ ਹੀ ਇਹ ਕੁਝ ਹੋ ਰਿਹਾ, ਤੁਸੀਂ ਜ਼ਰਾ ਦੇਖੋਗੇ, ਪੜਚੋਲ ਕਰੋ, ਪੜਤਾਲ ਕਰੋ, ਤੇ ਲੱਗੇਗਾ ਕਿ ਬਹੁਤ ਸਾਰਿਆਂ ਦੇ ਨਾਲ ਜ਼ੁਲਮ ਹੋਏ ਨੇ, ਹੋ ਰਹੇ ਨੇ, ਔਰ ਉਹਨਾਂ ਨੂੰ ਵੀ ਇਹੀ ਹੁੰਦਾ ਹੈ ਕਿ ਬਈ ਉਹਨਾਂ ਦੀ ਆਵਾਜ਼ ਕੋਈ, ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਕੋਈ ਸੁਣਦਾ ਵੀ ਨਹੀਂ ਹੈ। ਉਹਨੇ ਕਿਹਾ ਵੀ ਇਹ ਬਹੁਤ ਚੰਗਾ ਹੋਏਗਾ ਕਿ ਤੁਸੀਂ ਵੀ ਜਿਹੜੇ ਦੂਸਰਿਆਂ ਦੀ ਇਹ ਦੁੱਖ ਦਰਦ ਵਾਲੀਆਂ ਕਹਾਣੀਆਂ ਨੇ, ਉਹਨਾਂ ਦੇ ਜੈਨੋਸਾਈਡ ਨੇ, ਉਹਨਾਂ ਤੇ ਹੋ ਰਹੇ ਜ਼ੁਲਮ ਨੇ, ਉਹਨਾਂ ਦੇ ਨਾਲ ਕੋਲੀਸ਼ਨਸ ਬਣਾਓ, ਉਹਨਾਂ ਦੇ ਨਾਲ ਟੁਗੈਦਰ ਕਰੋ, ਔਰ ਹੌਲੀ ਜਦੋਂ ਤੁਹਾਡੀ ਇੱਕ ਸਟਰੈਂਥ ਬਣੇਗੀ, ਉਹੀ ਤੁਹਾਡੀ ਆਵਾਜ਼ ਕਿਸੇ ਦਿਨ ਯੂਨਾਈਟਿਡ ਨੇਸ਼ਨਸ ਦੇ ਲੈਵਲ ਤੇ ਪਹੁੰਚੇਗੀ, ਕਿਸੇ ਦਿਨ ਇੰਟਰਨੈਸ਼ਨਲ ਲੈਵਲ ਤੇ ਸੁਣੀ ਜਾਏਗੀ। ਅਦਰਵਾਈਜ਼ ਇਹ ਹੈ ਕਿ ਵੀ ਤੁਸੀਂ ਜੇ ਸਿਰਫ ਆਪਣੇ ਗੁਰਦੁਆਰਿਆਂ ਦੇ ਵਿੱਚ ਹੀ ਗੱਲ ਕਰਦੇ ਹੋ, ਆਪਣੇ ਲੋਕਾਂ ਨੂੰ, ਉਹ ਤਾਂ ਗੁਜ਼ਰੇ ਨੇ ਜਾਂ ਗੁਜ਼ਰ ਰਹੇ ਨੇ ਜਾਂ ਉਹਨਾਂ ਦੇ ਰਿਸ਼ਤੇਦਾਰ ਪ੍ਰਭਾਵਿਤ ਹੁੰਦੇ ਨੇ, ਪਰ ਜੇ ਇਸ ਆਵਾਜ਼ ਨੂੰ ਤੁਸੀਂ ਬਾਹਰ ਤੱਕ ਪਹੁੰਚਾਉਣਾ ਹੈ ਤੇ ਇਹ ਬਾਕੀਆਂ ਦੇ ਨਾਲ ਅਲਾਈਅੰਸ ਹੋਣਾ ਬੜਾ ਜ਼ਰੂਰੀ ਹੈ। ਸੋ ਠੀਕ ਹੈ, ਅਸੀਂ ਇਮੀਡੀਏਟ ਬਾਅਦ ਕਸ਼ਮੀਰੀਆਂ ਦੇ ਨਾਲ ਤਾਂ ਸਾਂਝਾਂ ਰਹੀਆਂ ਹੀ ਨੇ, ਉਹਦੇ 'ਚ ਪ੍ਰੋਟੈਸਟ ਵੀ ਟੁਗੈਦਰ, ਰੈਲੀਜ਼ ਵੀ, ਹੌਲੀ ਜਿਹੜਾ ਉਹ ਉਹਨਾਂ ਦੀ ਮੂਵਮੈਂਟ ਖੜੀ ਵੀ ਹੋਈ, ਕਮਜ਼ੋਰ ਵੀ ਹੋਈ, ਉਹ ਸਾਡਾ ਸਾਥ ਹੈ ਹੀ। ਲੇਕਿਨ ਇਹ ਕ੍ਰੈਡਿਟ ਵਰਲਡ ਸਿੱਖ ਪਾਰਲੀਮੈਂਟ ਔਰ ਵੌਇਸਿਸ ਫਾਰ ਫਰੀडम ਨੂੰ ਜਾਂਦਾ ਹੈ ਕਿ ਉਹਨਾਂ ਨੇ ਇਸ ਦਾਇਰਾਕਾਰ ਨੂੰ ਹੋਰ ਵਸੀਹ ਕਰਨ ਦੀ ਕੋਸ਼ਿਸ਼ ਕੀਤੀ, ਔਰ ਉਹਦੇ 'ਚ ਖਾਸ ਤੌਰ 'ਤੇ ਮੈਨੂੰ ਯਾਦ ਹੈ, ਔਰ ਮੈਂ ਆਪਣੀ UN ਚਰਚ ਸੈਂਟਰ ਦੀ ਪ੍ਰੈਜੈਂਟੇਸ਼ਨ 'ਚ ਵੀ ਇਸ ਗੱਲ ਦੀ ਤਾਰੀਫ ਕੀਤੀ ਸੀ ਕਿ ਕੁਛ ਵਰੇ ਪਹਿਲਾਂ ਡਾਕਟਰ ਐਨੀ ਖਲਾਈਜ਼ਾ,
ਜਿਹੜੇ ਫੋਰਡਮ ਯੂਨੀਵਰਸਿਟੀ ਦੇ ਵਿੱਚ ਸਨ, ਉਹਨਾਂ ਨੇ, ਕਿਉਂਕਿ ਉਹ ਅਰਮੀਨੀਅਨ ਮੂਲ ਦੇ ਸੀ ਔਰ ਅਰਮੀਨੀਅਨ ਲੋਕਾਂ ਦਾ ਇਹ ਕਹਿਣਾ ਹੈ ਕਿ ਵੀ ਜਦੋਂ ਫਸਟ ਵਰਲਡ ਵਾਰ ਚੱਲ ਰਿਹਾ ਸੀ 1914 ਤੋਂ 1918 ਦੇ ਵਿਚਕਾਰ, ਉਦੋਂ ਆਟੋਮਨ ਅੰਪਾਇਰ ਨੇ, ਜਿਸ ਨੂੰ ਸਲਤਨਤ ਉਸਮਾਨੀਆ ਕਹਿੰਦੇ ਨੇ, ਅਰਮੀਨੀਅਨ ਲੋਕਾਂ ਦੀ ਨਸਲਕੁਸ਼ੀ ਕੀਤੀ ਸੀ। ਔਰ ਨੰਬਰ ਉਹ ਆਪਣੇ ਲਿਹਾਜ਼ ਨਾਲ ਦਿੰਦੇ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਪ੍ਰੋਬਲਮ ਇਹ ਹੈ ਕਿ ਵੀ ਬੇਸ਼ੱਕ ਅੱਜ ਅਰਮੀਨੀਆ ਇੱਕ ਮੁਲਕ ਹੈ ਔਰ ਅਰਮੀਨੀਆ ਆਜ਼ਾਦ ਹੈ, ਦੁਨੀਆ ਦੀ ਸਭ ਤੋਂ ਪੁਰਾਣੀ ਕ੍ਰਿਸਚਨ ਸਟੇਟ ਹੈ ਔਰ ਇਹ ਸੋਵੀਅਤ ਯੂਨੀਅਨ ਦੇ ਦਬਾਅ ਦੇ ਥੱਲੇ, ਉਹਨਾਂ ਦੇ ਝੰਡੇ ਥੱਲੇ ਵੀ ਰਹੇ। ਲੇਕਿਨ ਉਹਨਾਂ ਨੇ ਕਿਹਾ ਵੀ ਇਸ ਗੱਲ ਨੂੰ 100 ਸਾਲ ਬੀਤ ਗਿਆ ਹੈ, ਪਰ ਅਜੇ ਵੀ ਜਿਹੜੀ ਟਰਕੀ, ਕਿਉਂਕਿ ਉਦੋਂ ਦਾ ਆਟੋਮਨ ਐਮਪਾਇਰ ਸ਼ਰਿੰਕ ਹੋ ਕੇ ਟਰਕੀ ਤੱਕ ਰਹਿ ਗਿਆ, ਵੀ ਉਹਨਾਂ ਨੇ ਸਾਡੇ ਨੂੰ ਜੈਨੋਸਾਈਡ ਨਹੀਂ ਮੰਨਿਆ ਹੈ। ਵੀ ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਉਹਨਾਂ ਦੀ ਲੌਬੀ, ਅਰਮੀਨੀਅਨ ਇੱਥੇ ਬਹੁਤ ਵੱਡੀ ਗਿਣਤੀ 'ਚ ਨੇ ਅਮਰੀਕਾ 'ਚ, ਔਰ ਉਹਦੇ 'ਚ ਉਹਨਾਂ ਦੀ ਲੌਬੀ ਪ੍ਰੈਜ਼ੀਡੈਂਟ ਓਬਾਮਾ ਦੇ ਵੇਲੇ ਵੀ US ਹਾਊਸ ਨੇ ਵੀ ਪਾਸ ਕੀਤਾ ਹੋਇਆ, ਅਰਮੀਨੀਅਨ ਜੈਨੋਸਾਈਡ ਨੂੰ ਰੈਕਗਨਾਈਜ਼ ਕੀਤਾ ਹੈ, ਸੈਨੇਟ ਨੂੰ ਵੀ ਕੀਤਾ ਹੈ। ਟਰਕੀ ਨੇ ਪਾਰਸ਼ਲੀ ਕੁਛ ਜਿਹੜੀਆਂ ਨੇ ਉਹ ਉਸ 'ਚ ਇੰਪਰੂਵਮੈਂਟਸ ਕੀਤੀਆਂ, ਲੇਕਿਨ ਫੁੱਲ ਸਕੇਲ ਜਿਵੇਂ ਇਹਨਾਂ ਦੀ ਮੰਗ ਹੈ ਸ਼ਾਇਦ ਉਵੇਂ ਨਹੀਂ ਹੋਇਆ। ਸੋ ਉਹਨਾਂ ਨੇ ਆਪਣੀ ਰੱਖੀ ਸੀ ਫੋਰਡਮ ਯੂਨੀਵਰਸਿਟੀ ਦੇ ਵਿੱਚ ਅਰਮੀਨੀਅਨ ਜੈਨੋਸਾਈਡ ਨੂੰ ਹੀ ਪ੍ਰੋਮੀਨੈਂਟ ਕਰਕੇ, ਪਰ ਉਹਨਾਂ ਨੇ ਬੀਬੀ ਨੇ ਦੇਖਿਆ ਕਿ ਵੀ ਬਾਕੀਆਂ ਤੱਕ ਵੀ ਆਊਟਰੀਚ ਕੀਤੀ ਜਾਏ। ਸੋ ਉਹਨਾਂ ਨੇ ਉਦੋਂ ਸਿੱਖਾਂ ਦੇ ਨਾਲ ਜੋ ਚੱਲ ਰਿਹਾ ਸੀ ਔਰ ਮੈਨੂੰ ਸੱਦਿਆ। ਇਸੇ ਤਰ੍ਹਾਂ ਰਵਾਂਡਾ, ਜਿੱਥੇ ਤੁਟਸੀ ਤੇ ਹੁਟਸੀ ਦੋ ਕਬੀਲਿਆਂ ਦੀ ਲੜਾਈ ਦੇ ਵਿੱਚ ਔਰ ਲੱਖਾਂ ਲੋਕ ਮਾਰੇ ਗਏ, ਦੁਨੀਆ ਬਿਲਕੁਲ ਕਾਲੇ ਸੀ ਵਿਚਾਰੇ ਅਫਰੀਕਨ, ਉਹਨਾਂ ਨੇ ਕਿਹਾ ਵੀ ਮਰ ਲੈਣ ਦਿਓ। ਔਰ ਉਸ ਪੈਨਲ ਡਿਸਕਸ਼ਨ ਦੇ ਵਿੱਚ ਜਿਹੜੀ ਫੋਰਡਮ ਯੂਨੀਵਰਸਿਟੀ 'ਚ ਹੋਈ, ਉਸ ਵੇਲੇ ਰਵਾਂਡਾ ਦਾ ਐਂਬੈਸਡਰ ਜਿਹੜਾ UN ਦੇ ਵਿੱਚ ਸੀ, ਉਹਨੇ ਪਾਰਟਿਸਿਪੇਟ ਕੀਤਾ। ਜ਼ਾਹਰ ਹੈ ਰੋਮਾ, ਜਿਨ੍ਹਾਂ ਨੂੰ ਜਿਪਸੀ ਕਹਿੰਦੇ, ਹੁਣ ਬਹੁਤ ਵਾਰ ਜਦੋਂ ਹਿਟਲਰ ਦੇ ਹੱਥਾਂ 'ਚ ਯਹੂਦੀ 6 ਮਿਲੀਅਨ ਮਾਰਨ ਦੀ ਗੱਲ ਹੁੰਦੀ ਹੈ ਤੇ ਇਹ ਭੁੱਲ ਜਾਂਦੇ ਨੇ ਕਿ ਵੀ ਲਗਭਗ 2.5 ਲੱਖ ਜਿਪਸੀ, ਔਰ ਉਹ ਜਿਹੜੇ ਕਿ ਸਾਡੇ ਖਿੱਤੇ 'ਚੋਂ ਹੀ ਹਜ਼ਾਰਾਂ ਸਾਲ ਪਹਿਲਾਂ ਪੰਜਾਬ, ਰਾਜਸਥਾਨ ਜਿਹੜੀ ਬੈਕ ਡ੍ਰੌਪ ਹੈ, ਉੱਥੋਂ ਹੀ ਉਹ ਨਿਕਲ ਕੇ ਆਏ, ਕਿਉਂਕਿ ਲੈਂਡ ਰਾਊਟ ਜਿਹੜਾ ਹੈ ਪੰਜਾਬ ਤੋਂ ਤਾਂ ਯੂਰਪ ਤੱਕ ਸੀ, ਨਾਲ ਲੱਗਦੇ ਸਮੁੰਦਰ ਰਾਹੀਂ ਜਾਣ ਦੀ ਲੋੜ ਨਹੀਂ ਸੀ। ਸੋ ਉਹ ਅੱਜ ਵੀ ਉਹਨਾਂ ਦੀ ਇੱਕ ਵੱਡੀ ਆਬਾਦੀ, ਕੋਈ ਪੋਲੈਂਡ 'ਚ, ਕੋਈ ਰੋਮਾਨੀਆ 'ਚ, ਕੋਈ ਦੂਜੇ, ਉਹਨਾਂ ਨੂੰ ਤਾਂ ਚੋਰ ਗਿਣਦੇ ਨੇ ਜਾਂ ਦੂਜੇ। ਔਰ ਹਿਟਲਰ ਨੇ 2.5 ਲੱਖ ਦੇ ਕਰੀਬ ਜਿਪਸੀ ਜਿਹੜੇ ਨੇ ਉਹਨਾਂ ਦਾ ਕੀਤਾ। ਸੋ ਉਹਨਾਂ ਦੀ ਕਹਾਣੀ ਸੀ, ਹੋਲੋਕੌਸਟ ਦੀ ਕਹਾਣੀ ਸੀ, ਕਸ਼ਮੀਰੀਆਂ ਦੀ ਕਹਾਣੀ ਸੀ। ਸੋ ਉਦੋਂ ਤੋਂ ਬਾਅਦ ਫਿਰ ਕੋਈ ਬਹੁਤਾ ਇਸ ਕਿਸਮ ਦਾ ਐਫਰਟ ਨਜ਼ਰ ਨਹੀਂ ਆਇਆ। ਔਰ ਹੁਣ ਇਸ ਇਨੀਸ਼ੀਏਟਿਵ ਨੂੰ ਅੱਗੇ ਤੋਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਜਿਵੇਂ ਯੂਕਰੇਨੀਅਨ ਕ੍ਰਾਈਸਿਸ ਹੋਇਆ, ਜਦੋਂ ਰੂਸ ਨੇ ਹਮਲਾ ਕੀਤਾ, ਜਿਹੜੀ ਸਭ ਤੋਂ ਪਹਿਲਾਂ ਪਹੁੰਚਣ ਵਾਲੀ ਸਿੱਖ ਆਰਗੇਨਾਈਜੇਸ਼ਨ ਯੂਨਾਈਟਿਡ ਸਿੱਖਸ, ਉਹਨਾਂ ਨੇ ਫੂਡ, ਹੌਟ ਟੈਂਟ, ਉਹਨਾਂ ਦਾ ਦੂਜਾ ਤੀਜਾ ਪ੍ਰਬੰਧ ਜਿਹੜਾ ਅਜੇ ਤੱਕ ਵੀ ਜਾਰੀ ਹੈ। ਔਰ ਉਹਨੇ ਯੂਕਰੇਨੀਅਨ ਲੋਕਾਂ ਦੀ ਇਨ ਜਨਰਲ ਔਰ ਈਵਨ ਜਿਹੜੇ ਉਹਨਾਂ ਦੇ ਹਕੂਮਤੀ ਅਦਾਰਿਆਂ 'ਚ ਨੇ, ਉਹਨਾਂ ਨੇ ਸਿੱਖਾਂ ਦੀ ਤਾਰੀਫ ਵੀ ਕੀਤੀ। ਔਰ ਮੈਂ ਅੱਗੇ ਜ਼ਿਕਰ ਵੀ ਕੀਤਾ ਸੀ ਕਿ ਯੂਕਰੇਨੀਅਨ ਪਾਰਲੀਮੈਂਟੇਰੀਅਨਸ ਦਾ ਇੱਕ ਡੈਲੀਗੇਸ਼ਨ DC ਆਇਆ, ਸਪੈਸ਼ਲੀ ਸਿੱਖਾਂ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਔਰ ਥੈਂਕ ਯੂ ਕੀਤਾ। ਲੇਕਿਨ ਇਹ ਕ੍ਰੈਡਿਟ ਵਰਲਡ ਸਿੱਖ ਪਾਰਲੀਮੈਂਟ ਔਰ ਵੌਇਸਿਸ ਫਾਰ ਫਰੀडम, ਇਹਨਾਂ ਦੋਨਾਂ ਜਥੇਬੰਦੀਆਂ ਨੂੰ ਜਾਂਦਾ ਹੈ ਕਿ ਬੀਤੇ ਫਰਾਈਡੇ ਯਾਨੀ ਕਿ 20 ਜੂਨ ਨੂੰ ਉਹਨਾਂ ਨੇ ਯੂਨਾਈਟਿਡ ਨੇਸ਼ਨਸ ਚਰਚ ਸੈਂਟਰ, ਇਹ ਬਿਲਟ ਉਹਨਾਂ ਦੇ ਪਲਾਜ਼ਾ 'ਚ ਹੈ UN ਦੇ ਵਿੱਚ। ਹਾਲਾਂਕਿ ਇਹ ਕੋਈ ਯੂਨਾਈਟਿਡ ਨੇਸ਼ਨਸ ਦੀ ਆਫੀਸ਼ੀਅਲ ਕਾਰਵਾਈ ਦਾ ਹਿੱਸਾ ਨਹੀਂ ਹੈ, ਇੱਕ ਰੂਮ ਹੈ, ਹਾਲ ਟਾਈਪ, ਜਿਹਦੇ 'ਚ ਤੁਹਾਨੂੰ ਮੌਕਾ ਮਿਲਦਾ ਆਪਣੀ ਗੱਲ ਕਹਿਣ ਦਾ। ਪਰ ਇਹਦੇ 'ਚ ਕੋਸ਼ਿਸ਼ ਜਿਹੜੀ ਆਰਗੇਨਾਈਜ਼ਰਸ ਨੇ, ਭਾਵੇਂ ਸ਼ਾਰਟ ਨੋਟਿਸ 'ਤੇ ਹੀ ਉਹਨਾਂ ਨੂੰ ਇਹ ਥਾਂ ਮਿਲੀ, ਕਿਉਂਕਿ ਜੇ ਪਹਿਲਾਂ 2 ਮਹੀਨੇ ਪਹਿਲਾਂ ਮਿਲਿਆ ਹੋਇਆ, ਫਿਰ ਤੁਸੀਂ ਵੱਡੇ ਪੈਮਾਨੇ 'ਤੇ ਪਲਾਨ ਕਰਦੇ ਹੋ, ਉਹਦੇ ਸੀਟਿੰਗ ਕੈਪੈਸਿਟੀ ਵੀ ਲਿਮਟਿਡ ਹੁੰਦੀ ਹੈ ਔਰ ਔਨ ਇਨਵੀਟੇਸ਼ਨ ਹੀ ਉਹਦੇ 'ਚ ਆ ਸਕਦੇ ਨੇ। ਲੇਕਿਨ ਉਹਦੇ 'ਚ ਆਲਮੋਸਟ 4-5 ਜਿਹੜੇ ਅੱਡ-ਅੱਡ ਲੋਕ, ਹਾਲਾਂਕਿ ਹਰ ਇੱਕ ਦੀ ਕਹਾਣੀ ਨਾਲ ਸਹਿਮਤ ਹੋਣਾ ਸਾਡਾ ਜ਼ਰੂਰੀ ਨਹੀਂ ਹੈ ਕਿ ਜੇ ਉਹ ਮੰਨਦੇ ਨੇ ਕਿ ਉਹਨਾਂ ਨਾਲ ਕੀ ਹੋਇਆ ਸੀ ਉਹਨੂੰ ਐਂਡੋਰਸ, ਪਰ ਇਹ ਇੱਕ ਪਲੇਟਫਾਰਮ ਹੈ ਜਿੱਥੇ ਤੁਸੀਂ ਆਪਣੀ ਕਹਾਣੀ, ਇੱਕ ਅੰਗਰੇਜ਼ੀ ਦੇ 2 ਲਫ਼ਜ਼ ਨੇ, ਇੱਕ ਸਿੰਪੈਥਾਈਜ਼ ਹੈ, ਇੱਕ ਐਮਪੈਥਾਈਜ਼ ਹੈ। ਸਿੰਪੈਥਾਈਜ਼ ਤੁਸੀਂ ਹਮਦਰਦੀ ਕਰਦੇ, ਐਮਪੈਥਾਈਜ਼ ਹੈ ਕਿ ਤੁਸੀਂ ਖੁਦ ਉਸ ਸਾਰੇ 'ਚੋਂ ਗੁਜ਼ਰੇ ਹੋਣਾ। ਔਰ ਇਹ ਜਿਹੜਾ ਨਰੇਟ ਕਰਨਾ ਹੈ, ਇਹ ਸਿਰਫ ਇਸ ਲਈ ਨਹੀਂ ਹੈ ਕਿ ਵੀ ਤੁਸੀਂ ਇੱਕ ਦੂਸਰੇ ਦੀ ਪੀੜ ਸਾਂਝੀ ਕਰਦੇ ਹੋ। ਇਸ ਕਿਸਮ ਦੇ ਫਰੰਟ ਤੋਂ ਕੱਲ੍ਹ ਨੂੰ ਜਦੋਂ ਤੁਸੀਂ ਜੈਨੋਸਾਈਡ ਨਾਲ ਸੰਬੰਧਿਤ
ਜਿਹੜਾ ਕੋਈ ਲੌਬੀ ਕਰਦੇ ਹੋ, ਕੋਈ ਸਖਤ ਇੰਟਰਨੈਸ਼ਨਲ ਲਾਅ ਦੀ ਵਜ਼ਾਹਤ ਕਰਦੇ ਹੋ, ਜਾਂ ਉਹਨਾਂ ਚੋਂ ਕੋਈ ਮੁਲਕ ਜਿਹੜਾ ਉਸ ਕ੍ਰਾਈਸਿਸ ਚੋਂ ਨਿਕਲ ਜਾਂਦਾ ਤੇ ਉਹਨੂੰ ਲੱਗਦਾ ਵੀ ਇਹਨਾਂ ਲੋਕਾਂ ਨੇ ਸਾਡਾ ਸਾਥ ਦਿੱਤਾ ਹੋਇਆ, ਉਹ ਫਿਰ ਤੁਹਾਡੇ ਨਾਲ ਆ ਕੇ ਖਲੋਂਦੇ ਨੇ। ਸੋ ਇਹ ਜਿਹੜਾ ਇਸ ਦਾ ਮੇਨ ਮਕਸਦ ਸੀ, ਔਰ ਇਸ ਦੇ ਵਿੱਚ ਜਿੱਥੇ ਜ਼ਾਹਰ ਹੈ ਵੀ ਸਿੱਖ ਨੁਮਾਇੰਦੇ ਜਿਨ੍ਹਾਂ 'ਚ ਮੈਂ ਐਡਰੈਸ ਕੀਤਾ, ਸਰ ਹਰਜਿੰਦਰ ਸਿੰਘ ਜਿਹੜੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਸੈਕਟਰੀ ਨੇ, ਉਹਨਾਂ ਨੇ ਐਡਰੈਸ ਕੀਤਾ, ਔਰ ਸਵਰਨਜੀਤ ਸਿੰਘ ਖਾਲਸਾ ਜਿਹੜੇ ਨਾਰਵਿਚ ਦੇ ਕੌਂਸਲ ਮੈਂਬਰ ਨੇ, ਨਾਰਵਿਚ ਸਿਟੀ ਕਨੈਟੀਕਟ ਦੇ, ਅੱਜ ਕੱਲ੍ਹ ਮੇਅਰ ਦੀ ਰੇਸ ਲਈ ਰਨ ਕਰ ਰਹੇ ਨੇ, ਔਰ ਵੈਰੀ ਪ੍ਰੋਮਿਸਿੰਗ ਯੰਗ ਮੈਨ। ਉਹਨਾਂ ਨੇ ਖਾਲਿਸਤਾਨ ਦਾ ਝੰਡਾ ਵੀ ਜਿਹੜਾ ਉਹ ਨਾਰਵਿਚ ਸਿਟੀ ਸੈਂਟਰ ਦੇ ਬਾਹਰ ਚਲਵਾਇਆ, ਹਾਲਾਂ ਮੈਂ ਉਹਦੇ 'ਚ ਨਹੀਂ ਸੀ ਨੈਕਸਟ ਡੇ, ਕਿਉਂਕਿ ਸੰਡੇ ਮੇਰਾ ਫਿਨਿਕਸ ਦਾ ਬਣਿਆ ਹੋਇਆ ਸੀ ਪ੍ਰੋਗਰਾਮ। ਔਰ ਇਸੇ ਤਰ੍ਹਾਂ ਉਹ ਜਿਵੇਂ ਮੈਂ ਕਿਹਾ ਵੀ ਮੇਅਰ ਲਈ ਤਾਂ ਰਨ ਕਰ ਹੀ ਰਹੇ ਨੇ, ਪਰ ਨਾਲ ਦੀ ਨਾਲ ਉਹਨਾਂ ਨੇ ਸਟੇਟ ਆਫ ਕਨੈਟੀਕਟ ਦੇ ਵਿੱਚ ਨਵੰਬਰ ਮਹੀਨੇ ਨੂੰ ਸਿੱਖ ਨਸਲਕੁਸ਼ੀ ਮੰਥ ਦੇ ਤੌਰ ਤੇ ਵੀ ਰੈਕਗਨਾਈਜ਼ ਕਰਵਾਇਆ ਹੋਇਆ। ਸੋ ਉਹਨਾਂ ਦੀ ਪ੍ਰੈਜੈਂਟੇਸ਼ਨ ਸੀ। ਇਸੇ ਤਰ੍ਹਾਂ ਜਿਹੜਾ ਕਸ਼ਮੀਰੀ ਜਿਹੜੀ ਕਹਾਣੀ ਹੈ, ਜੋ ਲਗਾਤਾਰਤਾ ਨਾਲ ਜ਼ੁਲਮਾਂ ਦੀ ਕਹਾਣੀ 77 ਸਾਲ ਤੋਂ ਸਿੱਖਾਂ ਦੇ ਨਾਲ ਹੀ ਚੱਲ ਰਿਹਾ, ਉਹ ਰਾਜਾ ਰਜ਼ਾਕ ਜਿਨ੍ਹਾਂ ਨੂੰ ਬੜੇ ਸ਼ਾਰਟ ਨੋਟਿਸ ਦੇ ਉੱਤੇ, ਕਿਉਂਕਿ ਇਹ ਥਾਂ ਬੜੀ ਸ਼ਾਰਟ ਨੋਟਿਸ ਦੇ ਉੱਤੇ ਹੀ ਮਿਲੀ, ਉਹਨਾਂ ਨੇ ਪਾਰਟਿਸਿਪੇਟ ਕੀਤਾ। ਔਰ ਇਸ ਦੇ ਨਾਲ ਜਿਹੜੀਆਂ 3 ਮੇਜਰ ਹੋਰ ਕਮਿਊਨਿਟੀਜ਼, ਜਿਵੇਂ ਟੋਂਗਾ, ਇਹ ਛੋਟਾ ਜਿਹਾ ਮੁਲਕ ਹੈ, ਇਹ ਯੂਨਾਈਟਿਡ ਨੇਸ਼ਨ ਦਾ ਮੈਂਬਰ ਹੈ, ਲੇਕਿਨ ਇਹ ਸ਼ਾਇਦ ਫ੍ਰੈਂਚ ਕਾਲੋਨੀ ਸੀ, ਉਹਨਾਂ ਨੂੰ ਜਦੋਂ ਤੱਕ ਕੁਝ ਸਾਲ ਪਹਿਲਾਂ ਮਿਲਿਆ ਉੱਥੇ ਵੀ ਜ਼ੁਲਮ ਚੱਲ ਰਹੇ ਨੇ। ਔਰ ਉਹਨਾਂ ਦੀ ਜਿਹੜੀ ਮੇਨ ਆਪੋਜੀਸ਼ਨ ਪਾਰਟੀ ਹੈ, ਉਹਨਾਂ ਦਾ ਲੀਡਰ ਜਿਹੜਾ ਸਿੱਖਾਂ ਦੇ ਬਹੁਤ ਸਾਰੇ ਇਕੱਠਾਂ ਦੇ ਵਿੱਚ ਸ਼ਮੂਲੀਅਤ ਕਰਦਾ ਹੈ, ਔਰ ਇਸ ਵੇਲੇ ਉਹਨਾਂ ਦੀ ਆਵਾਜ਼ ਵੀ ਪਾਵਰਫੁਲ ਹੋ ਰਹੀ ਹੈ। ਸੋ ਮੈਂ ਉਹਨਾਂ ਨੂੰ ਕਹਿ ਰਿਹਾ ਸੀ ਵੀ ਜਦੋਂ ਟੋਂਗਾ 'ਚ ਤੁਹਾਡੀ ਹਕੂਮਤ ਬਣੀ, ਜਿਨ੍ਹਾਂ ਦੇ ਹੁਣ ਚਾਂਸਸ ਲੱਗ ਰਹੇ ਨੇ, ਤਾਂ ਤੁਸੀਂ ਸਾਡਾ ਕੇਸ UN 'ਚ ਲੈ ਕੇ ਜਾਓਗੇ। ਉਹ ਕਹਿੰਦਾ ਜੀ ਅਸੀਂ ਫਸਟ ਮੁਲਕ ਹੋਵਾਂਗੇ। ਸੋ ਉਹਨਾਂ ਨੇ ਵੀ ਆਪਣੀ ਪ੍ਰੈਜੈਂਟੇਸ਼ਨ ਜਿੱਥੇ ਸਿੱਖਾਂ ਦੀ ਤਾਰੀਫ ਕੀਤੀ ਕਿ ਵੀ ਤੁਸੀਂ ਸਾਰਿਆਂ ਦੇ ਨਾਲ ਖਲੋਣ ਵਾਲੇ ਹੋ, ਉੱਥੇ ਉਹਨਾਂ ਨੇ ਆਪਣੇ ਲੋਕਾਂ ਦੀ ਦਾਸਤਾਨ ਵੀ ਬਿਆਨ ਕੀਤੀ। ਔਰ ਇਹ ਸਾਰੇ ਨੂੰ ਪੁੱਟ ਟੁਗੈਦਰ ਕਰਨ 'ਚ ਬੀਬੀ ਵਾਂਡਾ ਜਿਹੜੀ ਖੁਦ ਪੋਰਟੋਰੀਕਨ ਹੈ, ਉਹਨਾਂ ਦਾ ਰੋਲ ਸੀ। ਉਹਨਾਂ ਦੀ ਵੀ ਬਰੀਫ ਪ੍ਰੈਜੈਂਟੇਸ਼ਨ ਸੀ ਕੁਐਸਚਨ ਰੂਪ ਦੇ ਵਿੱਚ ਵੀ, ਔਰ ਦੂਸਰੇ ਵੀ। ਔਰ ਮੁੱਖ ਜਿਹੜੇ 2 ਪ੍ਰੈਜੈਂਟਰ ਜਿਨ੍ਹਾਂ ਨੇ ਕਾਫੀ ਵਕਤ ਵੀ ਲਿਆ, ਔਰ ਬਾਅਦ ਜਦੋਂ ਪੈਨਲ ਡਿਸਕਸ਼ਨ ਹੋਈ ਉਹਦਾ ਵੀ ਹਿੱਸਾ ਬਣੇ ਸਾਰੇ ਪ੍ਰੋਗਰਾਮ ਨੂੰ, ਜਿੱਥੇ ਇਹਦੀ ਓਪਨਿੰਗ ਭਾਈ ਹਿੰਮਤ ਸਿੰਘ ਹੋਰਾਂ ਨੇ ਕੀਤੀ। ਉਸ ਤੋਂ ਪਹਿਲਾਂ ਅਰਦਾਸ ਹੋਈ, ਭਾਈ ਬਲਜੀਤ ਸਿੰਘ ਹੋਰਾਂ ਨੇ ਅਰਦਾਸ ਕੀਤੀ ਕੁੱਲ ਮਨੁੱਖਤਾ ਦੀ ਭਲਾਈ ਦੀ ਵੀ, ਪਰ ਖਾਲਸਾ ਪੰਥ ਦੇ ਜੋ ਅੱਜ ਦਾ ਸਾਡਾ ਚੱਲ ਰਿਹਾ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ। ਔਰ ਕਿਉਂਕਿ ਭਾਈ ਬਲਜੀਤ ਸਿੰਘ ਨਿਹੰਗ ਸਿੰਘ ਪਰਿਵਾਰ ਦੀ ਪਰੰਪਰਾ 'ਚੋਂ ਨੇ, ਔਰ ਜਿਵੇਂ ਆਜ਼ਿਜ਼ੀ ਦੇ ਨਾਲ ਗੁਰੂ ਕਲਗੀਧਰ ਪਾਤਸ਼ਾਹ ਨੂੰ ਪੁਕਾਰਦੇ ਨੇ ਜੀ, ਬਾਜਾਂ ਵਾਲੇ ਕਲਗੀਆਂ ਵਾਲੇ ਕਰਕੇ, ਉਹ ਮੂਵਿੰਗ ਹੁੰਦਾ। ਔਰ ਭਾਈ ਹਿੰਮਤ ਸਿੰਘ ਹੋਰਾਂ ਨੇ ਜਿਹੜਾ ਉਹ ਪੰਜਾਬੀ ਦੇ ਵਿੱਚ ਜਿਹੜਾ ਉਹ ਓਪਨਿੰਗ, ਕਿਉਂਕਿ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਨੇ, ਔਰ ਸਮੁੱਚੀ ਸਟੇਜ ਦੀ ਕਾਰਵਾਈ ਜਸਪ੍ਰੀਤ ਕੌਰ ਅਟਰਨੀ ਜਿਹੜੀ ਵੌਇਸਿਸ ਫਾਰ ਫਰੀडम ਦੀ ਡਾਇਰੈਕਟਰ ਵੀ ਹੈ। ਔਰ ਇਸ ਮੌਕੇ ਦੇ ਉੱਤੇ ਵੌਇਸ ਫਾਰ ਫਰੀडम ਵੱਲੋਂ ਬੜੀ ਡੀਟੇਲਡ ਰਿਪੋਰਟ ਕਿ ਸਿੱਖਾਂ ਦੇ ਨਾਲ ਕੀ ਹੋਇਆ, ਕੀ ਹੋ ਰਿਹਾ 40 ਸਾਲਾਂ ਤੋਂ, ਉਹ ਵੀ ਰਿਲੀਜ਼ ਕੀਤੀ ਗਈ। ਉਹ ਟੇਬਲ ਦੇ ਉੱਤੇ ਪੈਨਲ ਡਿਸਕਸ਼ਨ ਦੇ ਵੇਲੇ ਪਈ ਸੀ ਸਾਰਿਆਂ ਦੇ ਲਈ। ਔਰ ਇਸ ਦੀ ਜਿਹੜੀ ਕੀ ਨੋਟ ਸਪੀਕਰ ਜਿਹੜੀ ਹੈ ਉਹ ਬੀਬੀ ਪ੍ਰੋਫੈਸਰ ਸੋਫੀਆ ਮੁਰਕਸ਼ਾਵਾ ਰੋਮਾ। ਇਹ ਇਹਨਾਂ ਦਾ ਸੰਬੰਧ ਉਹੀ ਰੋਮਾ ਕਬੀਲੇ ਨਾਲ ਹੈ ਜਿਹੜੇ ਕਦੇ ਸਾਡੀ ਧਰਤੀ ਤੋਂ ਹਜ਼ਾਰਾਂ ਸਾਲ ਪਹਿਲਾਂ ਯੂਰਪ 'ਚ ਆਏ, ਪਰ ਫਿਰ ਕਿਉਂਕਿ ਉਹਨਾਂ ਦੇ ਫੋਰਫਾਦਰਸ ਕੋਈ ਯੂਕਰੇਨੀਅਨ ਵਿਚਾਰੇ ਯੂਰਪ ਦੇ ਵਿੱਚ, ਈਸਟਰਨ ਯੂਰਪ 'ਚ ਰੁਲਦੇ ਰਲਦੇ ਰਹੇ, ਲੇਕਿਨ ਇਹ ਬੜੀ ਪਾਵਰਫੁਲ ਬੀਬੀ ਹੈ। ਇਹ ਨਿਊਯਾਰਕ ਸਟੇਟ ਬਾਰ ਐਸੋਸੀਏਸ਼ਨ ਦੀ ਮੈਂਬਰ ਹੈ, ਕੋ-ਚੇਅਰ ਹੈ ਯੂਨਾਈਟਿਡ ਨੇਸ਼ਨਸ ਕਮੇਟੀ ਦੀ, ਯੂਰਪੀਅਨ ਅਫੇਅਰਸ ਕਮੇਟੀ 'ਚ ਹੈ, ਫਾਰਮਰ ਮੈਂਬਰ ਹੈ ਇੰਟਰਨੈਸ਼ਨਲ ਹਿਊਮਨ ਰਾਈਟਸ ਕਮੇਟੀ ਦੀ, ਔਰ ਇਹ ਇੰਟਰਨੈਸ਼ਨਲ ਅਫੇਅਰਸ ਦੀ ਐਕਸਪਰਟ ਹੈ। ਔਰ ਬੀਬੀ ਨੇ ਬੜੀ ਡੀਟੇਲ ਦੇ ਵਿੱਚ ਜਿਹੜਾ ਉਹ ਸਾਰਾ ਆਪਣਾ ਕੇਸ ਵੀ ਪ੍ਰੈਜ਼ੈਂਟ ਕੀਤਾ, ਸਿੱਖਾਂ ਦੇ ਨਾਲ ਵੀ ਹਮਦਰਦੀ ਦਾ ਇਜ਼ਹਾਰ ਕੀਤਾ। ਔਰ ਉਹਨੇ ਦੱਸਿਆ ਕਿ ਵੀ ਮੈਂ ਇੰਟਰਨੈਸ਼ਨਲੀ ਲਾਇਰ ਹੈ, ਕਿ ਮੈਂ ਕਿਵੇਂ ਯੂਕਰੇਨੀਅਨ ਦੇ ਕੇਸਿਸ ਵੀ ਔਰ ਦੂਸਰੇ ਵੀ ਜਿਨ੍ਹਾਂ ਨੂੰ ਰਿਫਿਊਜੀ ਕੇਸਿਸ ਨੇ ਉਹਨਾਂ ਨੂੰ ਮੈਂ ਕਿਵੇਂ ਹੈਂਡਲ ਕਰਦੀ ਹਾਂ।
ਇਸੇ ਤਰ੍ਹਾਂ ਅਰੀਮਾ ਗੁਡਵੀਮਾ ਇਹ ਪ੍ਰੋਗਰਾਮ ਡਿਵੈਲਪਰ ਨੇ ਰੈਮਜ਼ੋਮ ਤੋਂ, ਪੈਸ਼ਨੇਟ ਹਿਊਮੈਨਿਸਟ ਔਰ ਚਾਈਲਡ ਰਾਈਟਸ ਐਡਵੋਕੇਟ, ਔਰ ਉਹਨਾਂ ਨੇ ਆਪਣੀ ਲੰਬੀ ਬਜ਼ੁਰਗ ਨੇ ਔਰ ਲੰਬੀ ਚੌੜੀ ਕਹਾਣੀ ਉਹਨਾਂ ਨੇ ਪਰਸਨਲ ਆਪਣੀ ਫੈਮਿਲੀ ਦੇ ਵੀ ਅਸੀਂ ਕਿਵੇਂ ਐਜ਼ ਏ ਆਰਮੀਨੀਅਨ ਪਹਿਲਾਂ ਉਜੜੇ, ਇੱਕ ਜਨਰੇਸ਼ਨ ਉਜੜੀ, ਦੂਜੀ ਹੋਈ, ਰਸ਼ੀਅਨਸ ਦਾ ਰੋਲ ਕੀ ਰਿਹਾ ਔਰ ਉਹਨਾਂ ਦੀ ਪਰਸੀਕਿਊਸ਼ਨ ਦੀ ਕਹਾਣੀ ਵੀ, ਔਰ ਅੱਜ ਵੀ ਯੂਕਰੇਨੀਅਨਸ ਦੇ ਨਾਲ ਕੀ ਹੋ ਰਿਹਾ, ਇਸ ਸਾਰੇ ਨੂੰ ਉਹਨਾਂ ਨੇ ਬਿਆਨਿਆ। ਔਰ ਇਸ ਸਾਰੇ ਦੇ ਚਲਦਿਆਂ ਜਿਹੜਾ ਮੁੱਖ ਤੌਰ ਦੇ ਉੱਤੇ ਇਹੀ ਮੈਸੇਜ ਜਿਹੜਾ ਸਾਂਝ ਦਾ ਵੀ ਦਿੱਤਾ ਗਿਆ ਉਹ ਇਹੀ ਸੀ ਕਿ ਭਾਈ ਟੁਗੈਦਰ। ਬਿਲਕੁਲ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਿਵੇਂ ਮੈਂ ਗੱਲ ਡਾਕਟਰ ਸਿੰਥੀਆ ਦੀ ਐਡਵਾਈਸ ਤੋਂ ਸ਼ੁਰੂ ਕੀਤੀ ਸੀ ਕਿ ਇਨ ਦਾ ਐਂਡ ਆਫ ਦਾ ਡੇ ਅਸੀਂ, ਸਾਡੇ ਤਾਂ ਗੁਰੂ ਨੇ ਸਾਨੂੰ ਯਾਦ ਦਹਾਨੀ ਕਰਵਾਈ ਹੋਈ ਹੈ ਕਿ ਭਾਈ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਵੋ। ਔਰ ਅਸੀਂ ਜਦੋਂ ਪੀੜ ਦੀ ਗੱਲ ਕਰਦੇ ਹਾਂ, ਔਰ ਮੈਂ ਆਪਣੀ ਪ੍ਰੈਜੈਂਟੇਸ਼ਨ ਜਿਹੜੀ ਮਾਰਟਨ ਲੂਥਰ ਕਿੰਗ ਉਹਨਾਂ ਦੀ ਕੋਟ ਨਾਲ ਸ਼ੁਰੂ ਕੀਤੀ ਕਿ ਇਨਜਸਟਿਸ ਐਨੀਵੇਅਰ ਇਜ਼ ਦਾ ਥ੍ਰੈਟ ਟੂ ਜਸਟਿਸ ਐਵਰੀਵੇਅਰ, ਕਿ ਜੇ ਕਿਤੇ ਵੀ ਅਨਿਆਂ ਹੋਏਗਾ, ਇਸ ਦਾ ਮਤਲਬ ਹੈ ਕਿ ਜਿੱਥੇ ਵੀ ਦੁਨੀਆ ਦੇ ਕੋਨੇ ਦੇ ਵਿੱਚ ਭਾਵੇਂ ਜਸਟ ਸੁਸਾਇਟੀਜ਼ ਨੇ ਉਹ ਵੀ ਅੰਡਰ ਥ੍ਰੈਟ ਹੋਣਗੀਆਂ, ਕਿਉਂਕਿ ਉਹ ਇਨਜਸਟਿਸ ਕਿਸੇ ਵੇਲੇ ਤੁਰ ਕੇ ਉੱਥੇ ਤੱਕ ਪਹੁੰਚ ਜਾਏਗਾ। ਔਰ ਮੈਨੂੰ ਬੜੀ ਚੰਗੀ ਤਰ੍ਹਾਂ ਯਾਦ ਹੈ ਇੱਕ ਸਿੱਖ ਨੌਜਵਾਨ ਜਿਹਦਾ ਕੁਝ ਹਿੰਦੂ ਤਵੀਆਂ ਨਾਲ ਝਗੜਾ ਹੋਇਆ ਕਿ ਉਹਨਾਂ ਨੇ ਖਾਲਿਸਤਾਨ ਬਾਰੇ, ਗੁਰੂ ਸਾਹਿਬਾਨ ਬਾਰੇ ਕੁਝ ਕਿਹਾ, ਉਸਨੇ ਆਪਣੀ ਸ੍ਰੀ ਸਾਹਿਬ ਦੇ ਨਾਲ ਜ਼ਰਾ ਉਹਨਾਂ ਨੂੰ ਸਜ਼ਾ ਦਿੱਤੀ, ਉਹ ਬਿਹਾਈਂਡ ਬਾਰ ਚਲਾ ਗਿਆ। ਔਰ ਜ਼ਾਹਰ ਹੈ ਕਿ ਵੀ ਅੰਮ੍ਰਿਤਧਾਰੀ ਸਿੰਘ ਸੀ, ਉਹਨੇ ਅੰਦਰ ਉਹਨੂੰ ਸਭ ਕੁਝ ਲੁਹਾ ਲੈਂਦੇ ਨੇ, ਕੜਾ ਵੀ ਲੁਹਾ ਲਿਆ, ਤਾਂ ਉਹਨੇ ਮੋਰਚਾ ਲਾਤਾ ਕਿ ਵੀ ਮੈਂ ਤਾਂ ਖਾਣਾ ਨਹੀਂ ਹੈ ਕੁਝ ਵੀ, ਮੈਂ ਤਾਂ ਮੈਨੂੰ ਕੜਾ ਦਿਓ ਮੇਰਾ, ਚਲੋ ਕਿਰਪਾਨ ਤਾਂ ਸਮਝ ਆਈ ਤੁਸੀਂ ਰੱਖ ਲਈ। ਸੋ ਉਹ ਕਿਉਂਕਿ ਫੈਡਰਲ ਇਹਨਾਂ ਦੇ ਪ੍ਰਿਜ਼ਨਸ ਦੇ ਵਿੱਚ ਉਸ ਕਿਸਮ ਦਾ ਪ੍ਰੋਵੀਜ਼ਨ ਨਹੀਂ ਸੀ, ਹੁਣ ਨਹੀਂ ਮੈਨੂੰ ਪਤਾ ਹੋਏ, ਤੇ ਉਹਦਾ ਕੇਸ ਯੂਨਾਈਟਿਡ ਸਿੱਖਸ ਵਾਲੇ ਲੜ ਰਹੇ ਸੀ ਉਸ ਸਿੰਘ ਦਾ। ਔਰ ਇੱਕ ਪ੍ਰੋ ਬੋਨੋ ਜਿਹੜੀ ਫਰਮ ਹੈ ਜੂਸ਼ CEO, ਉਹਨਾਂ ਨੇ ਉਹ ਕੇਸ ਜਿਹੜਾ ਪ੍ਰੋ ਬੋਨੋ ਮੁਫਤ ਲੜਨ ਦਾ ਫੈਸਲਾ ਕੀਤਾ। ਹੁਣ ਉਹ ਮੰਨਦਾ ਨਹੀਂ ਸੀ, ਗੁਰਪ੍ਰੀਤ ਸਿੰਘ ਸ਼ਾਇਦ ਨਾਂ ਸੀ ਸਿੰਘ ਦਾ, ਕਿ ਬਈ, ਤੇ ਮੈਨੂੰ ਯੂਨਾਈਟਿਡ ਸਿੱਖਸ ਵਾਲੇ ਨੇ ਕਿਹਾ ਕਿ ਜੀ ਤੁਸੀਂ ਉਹਨੂੰ ਮਨਾਓ, ਤਾਂ ਮੰਨਦਾ ਨਹੀਂ ਹੈ ਕਿ ਵੀ ਮੈਂ ਇਹ ਮੁਫਤ ਮੇਰਾ ਕਿਉਂ ਲੜਨਗੇ, ਇਹਨਾਂ ਦਾ ਕੀ ਹੈ। ਤੇ ਮੈਂ ਕਿਹਾ ਕੋਈ ਗੱਲ ਨਹੀਂ, ਅਸੀਂ ਮਿਲ ਲੈਂਦੇ ਹਾਂ। ਅਸੀਂ ਉਹ 3-4 ਲਾਇਰ ਉਹਨਾਂ ਦੇ ਜਿਹੜੇ ਜੂਸ਼ ਫਰਮ ਦੇ ਸੀ ਉਹਨਾਂ ਦੇ ਨਾਲ ਮਿਲਣ ਗਏ, ਉਹ ਉਹਨਾਂ ਨੂੰ, ਮੈਂ ਵੀ ਨਾਲ ਸੀ, ਦੂਸਰੇ ਯੂਨਾਈਟਿਡ ਸਿੱਖਸ ਦੇ ਵੀ ਡਾਇਰੈਕਟਰ ਨਾਲ ਸੀ, ਤਾਂ ਉਹਨੇ ਉਹਨਾਂ ਨੂੰ ਪੁੱਛਿਆ ਕਿ ਵੀ ਤੁਸੀਂ ਕਿਉਂ ਮੁਫਤ ਲੜੋਗੇ, ਤੁਹਾਡਾ ਕੀ ਇੰਟਰਸਟ ਹੈ। ਉਹਨੇ ਜਿਹੜਾ ਇੱਕ ਉਹਨਾਂ 'ਚ ਲਾਇਰ ਸੀ, ਛੋਟੇ ਜਿਹੇ ਕੱਦ, ਉਹਨੇ ਕਿਹਾ ਕਿ ਵੀ ਦੇਖੋ ਸਾਨੂੰ ਜਿਹੜੀ ਨਾ ਜੇਲ੍ਹਾਂ ਨਾਲ ਰਿਲੇਟਡ ਨਾ ਇੱਥੇ ਕੋਈ ਪ੍ਰੋਬਲਮ ਨਹੀਂ ਹੈ, ਉਹਨਾਂ ਦਾ ਫੂਡ ਕੀ ਹੋਏਗਾ, ਸਾਡਾ ਐਡਰੈਸ ਕੀ ਹੋਏਗਾ, ਕੋਸ਼ਰ ਫੂਡ ਹੈ, ਦੂਜਾ ਤੀਜਾ ਸਾਰੀਆਂ ਸਹੂਲਤਾਂ ਸਾਨੂੰ ਮਿਲਦੀਆਂ ਨੇ ਅਸੀਂ, ਪਰ ਤੁਹਾਡਾ ਵੀ ਧਰਮ ਹੈ, ਤੁਸੀਂ ਆਪਣੇ ਧਰਮ ਦੇ ਜੋ ਵੀ ਕਰਦੇ ਹੋ, ਜੇ ਅੱਜ ਤੁਹਾਨੂੰ ਡਿਨਾਈ ਕੀਤਾ ਜਾਂਦਾ ਹੈ, ਬੇਸ਼ੱਕ ਅੱਜ ਸਾਡੇ ਕੋਲ ਨੇ, ਕਦੇ ਸਾਡੇ ਤੋਂ ਵੀ ਖੋਈਆਂ ਜਾ ਸਕਦੀਆਂ ਨੇ। ਇਸ ਲਈ ਤੇ ਉਹਨੇ, ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਆਥੋਰਾਈਜ਼ ਕਰਨਾ ਹੁੰਦਾ, ਉਹ ਗੁਰਪ੍ਰੀਤ ਸਿੰਘ ਕਹਿੰਦਾ ਲਿਆਓ ਕਿੱਥੇ ਨੇ ਪੇਪਰ, ਮੈਂ ਸਾਈਨ ਕਰ, ਮਤਲਬ ਪਹਿਲਾਂ ਉਹਨੂੰ ਲੱਗਦਾ ਸੀ ਵੀ ਇਹ ਵੀ ਕੋਈ ਪਤਾ ਨਹੀਂ ਸਾਜ਼ਿਸ਼ ਹੀ ਹੋ ਰਹੀ ਹੈ ਨਾ, ਤੇ ਉਹਨੂੰ ਇਹ ਗੱਲ ਸਮਝ ਆਈ। ਔਰ ਮੈਨੂੰ ਵੀ ਇਹ ਲੱਗਾ, ਮੈਂ ਕਿਹਾ ਇਹ ਹੈ ਇਸ ਗੱਲ ਦਾ ਮਤਲਬ ਕਿ ਇਨਜਸਟਿਸ ਐਨੀਵੇਅਰ ਇਜ਼ ਦਾ ਥ੍ਰੈਟ ਟੂ ਜਸਟਿਸ ਐਵਰੀਵੇਅਰ, ਕਿ ਜਦੋਂ ਤੁਸੀਂ ਦੂਸਰਿਆਂ ਦੇ ਹੱਕਾਂ ਲਈ ਖਲੋਂਦੇ ਹੋ, ਜਦੋਂ ਹੁਣ ਧਨਮਨਜੀਤ ਸਿੰਘ ਢੇਸੀ ਮੈਂਬਰ ਪਾਰਲੀਮੈਂਟ ਨੇ, ਉਹ UK ਦੀ ਪਾਰਲੀਮੈਂਟ ਮੁਸਲਮਾਨਾਂ 'ਚ ਵੀ ਬਹੁਤ ਹਰਮਨ ਪਿਆਰੇ ਨੇ, ਕਿਉਂਕਿ ਉਹ ਜਦੋਂ ਉਹਨਾਂ ਹੱਕਾਂ ਦੀ ਗੱਲ ਕਰਦੇ ਨੇ ਕਿ ਵੀ ਹਿਜਾਬ ਜਾਂ ਦੂਸਰਾ, ਜੇ ਤੁਸੀਂ ਇਸ ਕਿਸਮ ਦਾ ਜਿਹੜਾ ਇਸਲਾਮਿਕ ਸ਼ਰ੍ਹਾ ਦੇ ਵਿੱਚ ਔਰਤਾਂ ਦੇ ਲਈ ਵੀ ਇਹਨਾਂ ਦੇ ਉੱਤੇ ਕੋਈ ਤੰਜ਼ ਕਰੋਗੇ, ਪਾਬੰਦੀਆਂ ਲਾਓਗੇ, ਬੇਸ਼ੱਕ ਸਾਡੀ ਟਰਬਨ ਜਾਂ ਪੱਗ ਰੱਖ ਕੇ ਕੱਲ੍ਹ ਨੂੰ ਇਹ ਇੱਧਰ ਵੀ ਆਏਗਾ। ਸੋ ਇਹ ਇੱਕ ਪਾਰਟ ਹੈ। ਔਰ ਮੈਂ ਉਹ ਸਾਰੇ ਦੇ ਵਿੱਚ ਇਹੀ ਮੇਰਾ ਕਹਿਣਾ ਸੀ ਕਿ ਭਾਈ ਅਸੀਂ ਤਾਂ ਹਿਊਮਨ ਰਾਈਟਸ ਦੇ ਗੁਰੂ ਨਾਨਕ ਪਾਤਸ਼ਾਹ ਏਮਨਾਬਾਦ 'ਚ ਖਲੋ ਕੇ ਬਾਬਰ ਨੂੰ ਵੰਗਾਰਦੇ ਨੇ, ਮੁਸਲਮਾਨ ਔਰਤਾਂ ਦੀ ਪੀੜ ਵੀ, ਹਿੰਦੂ ਔਰਤਾਂ ਦੀ ਵੀ, ਉੱਚੀ ਜਾਤ ਵਾਲਿਆਂ ਦੀ ਵੀ, ਨੀਵੀਂ ਜਾਤ ਵਾਲਿਆਂ ਦੀ ਵੀ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਵੀ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਕਿ ਦੋ ਪਾਵਰਫੁਲ
ਆਪਸ 'ਚ ਡਿਊਲ ਕਰਦੇ ਨੇ, ਇੱਕ ਡਿੱਗ ਪੈਂਦਾ ਇੱਕ ਹਾਰ ਜਾਂ ਕੋਈ ਸ਼ਿਕਾਇਤ। ਬਿਲਕੁਲ ਪਰ ਜੇ ਸਕਤਾ ਸੀਹੋ ਮਾਰੇ ਪੈ ਵੱਗਿਆ ਖਸਮੈ ਸਾਹ ਪਰਸਾਏ, ਕਿ ਜੇ ਇੱਕ ਤਾਕਤਵਰ ਦੂਜੀ ਜਨਤਾ ਦੇ ਉੱਤੇ ਝਪੜਦਾ ਹੈ, ਉਹਨਾਂ ਨੂੰ ਤੰਗ ਕਰਦਾ ਹੈ, ਇਹ ਫਿਰ ਜਿਹੜਾ ਹੈ ਉਸ ਦੇ ਮਾਲਕ ਦੀ ਜਵਾਬਦੇਹੀ ਹੈ। ਤੇ ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਦੀ ਜੇਲ੍ਹ ਕੱਟੀ, ਜਦੋਂ ਬਾਬਰ ਨੇ ਉਹਨਾਂ ਨੂੰ ਇੱਕ ਫਕੀਰ ਦਾ ਉਹਨਾਂ ਦਾ ਜਲਵਾ ਦੇਖਿਆ ਤੇ ਉਹਨੇ ਕਿਹਾ ਜੀ ਮੈਂ ਰਿਲੀਜ਼ ਕਰਦਾ। ਗੁਰੂ ਸਾਹਿਬ ਨੇ ਕਿਹਾ ਵੀ ਨਹੀਂ, ਮੈਂ ਨਹੀਂ ਆਣਾ ਹੈ ਬਾਹਰ, ਪਹਿਲਾਂ ਸਭ ਨੂੰ ਛੱਡ ਜਿਨ੍ਹਾਂ ਨੂੰ ਫੜਿਆ, ਜੋ ਅਗਜ਼ਨੀ ਲੁੱਟ ਕਸੁੱਟ ਜੋ ਕਰ ਰਹੇ ਆ ਸਭ ਬੰਦ ਕਰ ਸ਼ਹਿਰ। ਬਿਲਕੁਲ ਇਹ ਹੈ ਹਿਊਮਨ ਰਾਈਟਸ ਦੇ। ਫਿਰ 6ਵੇਂ ਪਾਤਸ਼ਾਹ ਗਵਾਲੀਅਰ ਦੇ ਕਿਲ੍ਹੇ 'ਚ ਜਦੋਂ ਉਹਨਾਂ ਦਾ ਹੁੰਦਾ ਹੈ ਜੀ ਰਿਹਾ, ਉਹਨਾਂ ਨੇ ਕਿਹਾ ਵੀ ਨਹੀਂ, ਆ ਜਿਹੜੇ 52 ਪੋਲੀਟੀਕਲ ਡਿਸੀਡੈਂਟ ਅੰਦਰ ਰੱਖੇ ਹੋਏ ਨੇ ਇਹਨਾਂ ਨੂੰ ਵੀ ਛੱਡ, ਪ੍ਰੀ ਕੰਡੀਸ਼ਨ। ਸੋ ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਉਹਨਾਂ ਦੇ ਲਈ ਸ਼ਹਾਦਤ ਦਿੱਤੀ, ਉਹਨਾਂ ਲੋਕਾਂ ਦੇ ਹੱਕ ਲਈ ਜਿਹੜਾ ਕੋਈ ਸਿੱਖੀ ਤੇ ਸਿੱਖੀ ਨਾ ਬੁੱਤ ਪ੍ਰਸਤ ਸੀ, ਨਾ ਜਨੇਊ ਹੈ, ਨਾ ਤਿਲਕ ਹੈ। ਪਰ ਇੱਧਰ ਮੁੱਢਲੇ ਮਨੁੱਖੀ ਹੱਕਾਂ ਦੀ ਗੱਲ ਕਿ ਕੋਈ ਤੁਹਾਡੇ ਰਾਈਟ ਤੇ 10ਵੇਂ ਪਾਤਸ਼ਾਹ ਨੇ ਆਪਣਾ ਸਰਬੰਸ ਕੁਰਬਾਨ ਕੀਤਾ, ਉਹਨਾਂ ਹੀ ਵੈਲਿਊਜ਼ ਲਈ, ਸੱਚ ਹੱਕ ਇਨਸਾਫ ਲਈ। ਸੋ ਮੈਂ ਮੁਬਾਰਕਬਾਦ ਵੀ ਦਿੰਦਾ ਵਰਲਡ ਸਿੱਖ ਪਾਰਲੀਮੈਂਟ ਔਰ ਵੌਇਸ ਫਾਰ ਫਰੀडम ਨੂੰ ਕਿ ਉਹਨਾਂ ਦੇ ਐਫਰਟ ਦੇ ਨਾਲ ਘੱਟੋ ਘੱਟ ਇਹ ਮੰਚ ਜਿਹੜਾ ਔਰ ਇਸ ਕਿਸਮ ਦੀਆਂ ਇਵੈਂਟਸ ਮੋਰ ਫਰੀਕੁਐਂਟਲੀ ਹੋਣੀਆਂ ਚਾਹੀਦੀਆਂ ਨੇ। ਅਸੀਂ ਆਪਣੀਆਂ ਇਵੈਂਟਸ ਰੱਖ ਕੇ ਐਕਸਪੈਕਟ ਨਾ ਕਰੀਏ ਕਿ ਦੂਜੇ ਆਣ, ਜਦੋਂ ਦੂਸਰੇ ਕਾਲ ਕਰਦੇ ਨੇ ਜਾਣਾ ਚਾਹੀਦਾ, ਉਹਦੇ 'ਚ ਪਾਰਟਿਸਿਪੇਟ ਕਰੋ, ਉਹਨਾਂ ਦੀ ਕਾਜ਼ ਦੇ ਨਾਲ ਜੁੜੋ। ਸੋ ਦੈਨ ਵੀਕਐਂਡ ਤਾਂ ਫੀਨਿਕਸ ਅਰੀਜ਼ੋਨਾ ਗੁਜ਼ਾਰਿਆ, ਉਹਦੇ 'ਚ ਜਿਹੜੀ ਉਸ ਨਾਲ ਸੰਬੰਧਿਤ ਕਾਰਵਾਈ ਆਉਣ ਵਾਲੇ ਦਿਨਾਂ 'ਚ ਅਸੀਂ ਡਿਸਕਸ ਕਰਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।